ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 23 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੇ ਸਭ ਤੋਂ ਵੱਧ ਭਖਦੇ ਮਸਲੇ ਤੋਂ। ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ, ਆਪਾਂ ਉਹਦੀ ਨਿਖੇਧੀ ਵੀ ਕੀਤੀ ਤੇ ਉਹਦੀਆਂ ਪਰਤਾਂ ਖੋਲਣ ਦਾ ਵੀ ਯਤਨ ਕੀਤਾ। ਜਦੋਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਵੱਖ-ਵੱਖ ਗੱਲਾਂ ਦੇ ਉੱਤੇ ਚਰਚਾ ਕਰ ਰਹੇ ਸਨ ਇਸ ਹਮਲੇ ਨੂੰ ਲੈ ਕੇ। ਹੁਣ ਇਸ ਹਮਲੇ ਦੀਆਂ ਹੋਰ ਪਰਤਾਂ ਬਾਰੇ ਵੀ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਦੀਆਂ ਜ਼ੁਬਾਨਾਂ ਦੇ ਉੱਤੇ ਚਰਚਾਵਾਂ ਨੇ। ਲੋਕ ਇਹਨੂੰ ਪਿਛਲੀਆਂ ਵਾਪਰੀਆਂ ਘਟਨਾਵਾਂ ਦੇ ਨਾਲ ਜੋੜ ਕੇ ਦੇਖ ਰਹੇ ਨੇ। ਦੌਰੇ ਕਿਉਂ ਰੱਦ ਹੋਏ, ਬਹੁਤ ਤਰ੍ਹਾਂ ਦੇ ਸਵਾਲ ਨੇ। ਉਹਨਾਂ ਸਵਾਲਾਂ ਨੂੰ, ਉਹਨਾਂ ਪਰਤਾਂ ਨੂੰ ਖੋਲ੍ਹਣ ਦਾ ਯਤਨ ਕਰਾਂਗੇ। ਪਹਿਲੇ ਸਵਾਲ ਤੋਂ ਸ਼ੁਰੂਆਤ ਕਰਦੇ ਹਾਂ ਕਿ 84 ਤੋਂ ਲੈ ਕੇ ਚਿੱਠੀ ਸਿੰਘਪੁਰਾ ਤੱਕ ਕਹਿੰਦੇ ਨਾਮ ਤੇ ਧਰਮ ਪੁੱਛ ਕੇ ਹਮਲੇ ਹੋਏ ਨੇ ਜੀ। ਪ੍ਰਵੀਨ ਜੀ, ਜੋ ਪਹਿਲਗਾਮ ਚ ਵਾਪਰਿਆ ਜੀ, ਉਹ ਬਹੁਤ ਮੰਦਭਾਗਾ ਔਰ ਪੀੜ ਦੇਣ ਵਾਲਾ, ਖਾਸ ਕਰ ਜਦੋਂ ਹੁਣ ਉਹ ਵੀਡੀਓ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਦ੍ਰਿਸ਼ ਤੁਹਾਨੂੰ ਅੰਦਰ ਤੱਕ ਝੰਜੋੜਦਾ। ਤੇ ਮਤਲਬ ਜਿਵੇਂ ਹੁਣ ਉਹ ਬੱਚੀ ਦਾ ਜੇ 7 ਦਿਨ ਪਹਿਲਾਂ ਵਿਆਹ ਤੇ ਉਸ ਤੋਂ ਬਾਅਦ ਉਹਦੇ ਸਾਹਮਣੇ ਹੀ ਉਹਦੇ ਘਰ ਵਾਲੇ ਦਾ ਕਤਲ, ਬਾਕੀ ਜੀ ਜਿੰਨੇ ਗਏ, ਖਾਸ ਕਰਕੇ ਜਿਵੇਂ ਬੰਦੇ ਪਹਿਚਾਣ ਕੇ ਮਰਦ ਮਾਰੇ, ਉਹਨਾਂ ਚੋਂ ਫਿਰ ਉਹਨਾਂ ਦੇ ਆਧਾਰ ਕਾਰਡ ਦਿਖਾਓ ਜੀ, ਆਪਣਾ ਵੋਟਰ ਕਾਰਡ ਜੋ ਵੀ ਤੁਹਾਡੇ ਕੋਲ ਆਈਡੀ ਪ੍ਰੂਫ ਹੈ ਉਹ ਦਿਖਾਓ, ਨਾਮ ਪੁੱਛੇ। ਫਿਰ ਕਈਆਂ ਦੀਆਂ ਤਾਂ ਪੈਂਟਾਂ ਤੱਕ ਲਹਾਈਆਂ, ਇਹਨਾਂ ਕਲਮਾਂ ਤੱਕ ਪੜਾ ਕੇ ਕਈਆਂ ਨੂੰ ਕਿਹਾ ਕਿ ਬੋਲ ਕੇ ਦਿਖਾਓ। ਸੋ ਇਸ ਤਰ੍ਹਾਂ ਮਤਲਬ ਕਿ ਧਰਮ ਦੀ ਆੜ ਦੇ ਵਿੱਚ ਹਮਲਾ, ਕਿ ਇੱਕ ਤਰ੍ਹਾਂ ਨਾਲ ਇਹ ਪ੍ਰਗਟਾਵਾ ਕਿ ਜਿਵੇਂ ਅਸੀਂ ਸਿਰਫ ਚੁਣ ਕੇ ਹਿੰਦੂ ਜਿਹੜੇ ਆਏ ਨੇ ਉਹ ਮਾਰਨੇ ਨੇ ਭਾਰਤੀ। ਜੀ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਘਟਨਾਕ੍ਰਮ ਹੈ, ਇਹਦੀ ਚੌਂ ਪਾਸਿਓਂ ਨਿੰਦਾ ਹੋ ਰਹੀ ਹੈ। ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿਹਾ ਜਾਂਦਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ। ਜੇ ਅੱਤਵਾਦ ਦਾ ਧਰਮ ਨਹੀਂ ਤਾਂ ਫਿਰ ਮਾਰਨ ਲੱਗਿਆ ਤੁਸੀਂ ਧਰਮ ਕਿਉਂ ਦੇਖ ਰਹੇ ਹੋ? ਵੈਸੇ ਤਾਂ ਬੰਦੇ ਮਾਰਨਾ ਹੀ ਕਿੱਥੋਂ ਦਾ ਇਨਸਾਨੀਅਤ ਦਾ ਸਵਾਲ ਤਾਂ ਇਹ ਹੈ ਨਾ। ਸੋ ਇਸ ਕੜੀ 'ਚ ਜਦੋਂ ਆਪਾਂ ਇਹ ਰੱਖ ਕੇ ਦੇਖਦੇ ਹਾਂ ਕਿ ਕੀ ਇਹ ਪਹਿਲਾ ਹਮਲਾ ਹੈ, ਨਾਮ ਪੁੱਛ ਕੇ, ਧਰਮ ਪੁੱਛ ਕੇ, ਹਨਾ, ਪਹਿਚਾਣ ਉਹਦੀ ਕਰਕੇ ਇਹ ਮਾਰਨ ਜਾਣਾ। ਫਿਰ ਜਦੋਂ ਮੈਂ ਝਾਤ ਮਾਰਦਾ ਤਾਂ 1947 ਤੋਂ ਮੈਨੂੰ 2025 ਤੱਕ ਕੁਝ ਵੀ ਬਦਲਿਆ ਹੋਇਆ ਨਜ਼ਰ ਨਹੀਂ। ਜੀ ਪ੍ਰਵੀਨ ਜੀ, 1947 ਚ ਜਿਨ੍ਹਾਂ ਨਾਲ ਸਾਡੀ ਸਾਂਝ ਸੀ, ਅਸੀਂ ਆਪ ਹੀ ਆਪਣੇ ਹੀ ਭੈਣ ਭਰਾ, ਆਪਣੇ ਹੀ ਆਂਢੀ ਗੁਆਂਢੀ, ਆਪਣੇ ਹੀ ਗਰਾਈ, ਆਪਣੇ ਹੀ ਪਹਿਚਾਣ ਵਾਲੇ ਸਿਰਫ ਧਰਮ ਦੇ ਪਹਿਚਾਣ ਕੀ ਮਾਰੇ ਨਾ। ਜੇ ਸਾਡੇ ਵਾਲਿਆਂ ਨੇ ਵੱਡੇ ਮਤਲਬ ਸਿੱਖਾਂ ਤੇ ਹਿੰਦੂਆਂ ਨੇ ਤਾਂ ਉਹ ਮੁਸਲਮਾਨ ਪਹਿਚਾਣ ਕੇ ਵੱਡੇ ਨਾ। ਮਤਲਬ ਕਿ ਉੱਥੇ ਵੀ ਅਸੀਂ ਬੰਦੇ ਮਾਰ ਦੋ, ਜਨਾਨੀਆਂ ਚਾਹੇ ਰੱਖ ਲਓ ਚਾਹੇ ਕਰ ਲਓ, ਸਾਰਾ ਕੁਝ ਵਾਪਰਿਆ। ਇਸੇ ਤਰ੍ਹਾਂ ਮੁਸਲਮਾਨਾਂ ਨੇ ਵੀ ਇਹੀ ਕੁਛ ਕੀਤਾ ਉਸ ਸਮੇਂ ਕਿ ਹਾਂ ਸਿੱਖ ਤੇ ਹਿੰਦੂ ਪਹਿਚਾਣ ਕੇ ਮਾਰੇ ਨਾ। ਤੇ ਜੋ ਸਾਡੀਆਂ ਬੱਚੀਆਂ ਨਾਲ ਹੋਇਆ ਸਾਰਾ ਕੁਝ ਉਹ ਕਿਵੇਂ ਭੁੱਲ ਜਾਵਾਂਗੇ? ਉਹ ਸਾਰਾ ਵਰਤਾਰਾ ਉਸ ਸਮੇਂ ਵੀ 1947 ਦੀ ਵੰਡ ਚ ਵੀ ਸਿਆਸੀਕਰਨ ਦਾ ਨਤੀਜਾ ਅਸੀਂ ਲੋਕਾਂ ਨੇ ਭੁਗਤਿਆ ਤੇ ਭਰਾ ਹੱਥੋਂ ਭਰਾ ਮਾਰੂ ਜੰਗ ਉਹ ਸ਼ੁਰੂ ਹੋਈ। ਉਹ ਅੱਜ 2025 ਜਦੋਂ ਅਸੀਂ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਸਿਖਰਤੇ ਆ, ਉਸ ਸਮੇਂ ਵੀ ਅਸੀਂ ਉਸੇ ਸਥਿਤੀ ਤੇ ਖੜੇ ਆ, ਜਿਹਦੀ ਉਦਾਹਰਨ ਤੁਹਾਡੇ ਸਾਹਮਣੇ ਆ ਪਹਿਲਗਾਮ ਦੀ ਇਹ ਮੰਦਭਾਗੀ ਘਟਨਾ। ਪਰ ਇਹ ਸਭ ਦੇ ਦਰਮਿਆਨ ਮੈਂ ਜੇ ਬਾਕੀ ਬਰਤਾਂਤ ਦੇਖਣ ਦੀ ਕੋਸ਼ਿਸ਼ ਕਰਦਾ, ਚਾਹੇ ਹੁਣ ਇਹ ਘਟਨਾ ਦਾ ਨੰਗਾ ਚਿੱਟਾ ਸੱਚ ਸਾਹਮਣੇ ਆ ਰਿਹਾ ਕਿ ਪਾਕਿਸਤਾਨੀ ਫੌਜ ਦਾ ਮੁਖੀ ਕਹਿ ਰਿਹਾ ਸੀਗਾ ਕਿ ਸਾਡੀ ਤਾਂ ਸ਼ਾਹ ਰੱਗ ਹੈ ਕਸ਼ਮੀਰ, ਤੇ ਕੀ ਉਹ ਸੰਕੇਤ ਸੀਗਾ ਕਿ ਹਾਂ ਅਸੀਂ ਇਹ ਕਰਨ ਲੱਗੇ ਹਾਂ ਜੀ ਕੋਈ ਕਾਰਵਾਈ, ਹੈ ਨਾ, ਜਾਂ ਇਸ ਤਰ੍ਹਾਂ ਦੇ ਬਿਆਨ ਇੱਧਰੋਂ ਸਾਡੇ ਵਾਲੇ ਪਾਸੋਂ ਵੀ ਆ ਜਾਂਦੇ ਨੇ ਕਿ ਲਓ ਜੀ ਇਹ ਉਹਨਾਂ ਦੇ ਕਬਜ਼ੇ ਵਾਲਾ ਕਸ਼ਮੀਰ ਹੈ ਜੀ, ਇਹ ਸਾਡੇ ਕਬਜ਼ੇ ਵਾਲਾ ਜੀ, ਇਹ ਛਡਾ ਲੈਣਾ ਜੀ ਆਪਣੀਆਂ ਸੀਟਾਂ ਤੇ ਪਈ। ਮਤਲਬ ਅਸੀਂ 1947 ਤੋਂ ਲੈ ਕੇ ਹੁਣ ਤੱਕ ਕਸ਼ਮੀਰ ਦੀ ਵੰਡ ਦਾ ਮਸਲਾ ਨਹੀਂ ਨਿਬੇੜ ਸਕੇ।
ਪਰ ਜਦੋਂ ਇਸੇ ਕਸ਼ਮੀਰ ਚੋਂ ਹਿੰਦੂਆਂ ਦਾ ਪਲਾਇਨ ਹੁੰਦਾ ਤਾਂ ਉਹ ਹਿੰਦੂ ਪਲਾਇਨ ਦੇ ਨਾਂ ਤੇ ਅੱਜ ਤੱਕ ਹੈ। ਇਹਦਾ ਮਤਲਬ ਤੁਸੀਂ ਧਰਮ ਪਹਿਚਾਣ ਕੇ ਕੀਤਾ ਨਾ, ਕਿ ਕੱਢੋ। ਜਦੋਂ ਚਿੱਠੀ ਸਿੰਘਪੁਰਾ ਦੇ ਵਿੱਚ ਕਤਲ ਹੁੰਦਾ ਹੈ ਸਿੱਖ ਭਰਾਵਾਂ ਦਾ, ਤਾਂ ਤੁਸੀਂ ਨਿਸ਼ਾਨਦੇਹੀ ਕਰਕੇ ਮਾਰਦੇ ਹੋ ਨਾ ਕਿ ਇਹੀ ਮਾਰਨੇ ਨੇ। ਸਹੀ ਉਹ ਫਰੋਲੀ ਜਾਓ ਪਰਤਾਂ ਕਿ ਹਾਂ ਉਹਦੇ ਪਿੱਛੇ ਕਿਹੜੀ ਸਿਆਸਤ ਸੀ, ਕਿਹੜੀ ਧਿਰ ਸੀ, ਕਿਹਨੇ ਰੋਟੀਆਂ ਸੇਕੀਆਂ ਉਸ ਸਮੇਂ। ਤੇ ਇਸੇ ਤਰ੍ਹਾਂ ਪੁਲਵਾਮਾ ਦੇ ਉੱਤੇ ਵੀ ਫੌਜੀ ਜਵਾਨ ਜਦੋਂ ਸ਼ਹੀਦ ਹੁੰਦੇ ਨੇ ਤਾਂ ਉਹਦੇ ਤੇ ਵੀ ਕਹਿੰਦੇ ਰੋਟੀਆਂ ਸੇਕੀਆਂ। ਸਹੀ ਸਹੀ। ਪਰ ਇਹ ਘਟਨਾਕ੍ਰਮ ਚਿੱਠੀ ਸਿੰਘਪੁਰ ਵਾਲੀ ਘਟਨਾ ਤੱਕ ਜਾਂ ਉੱਥੋਂ ਦੇ ਪਲਾਇਨ ਤੱਕ ਨਹੀਂ ਆ। 84 ਦਾ ਜਦੋਂ ਦਿੱਲੀ ਸਿੱਖ ਕਤਲੇਆਮ ਵਾਪਰਦਾ ਜੀ, ਹੈ ਨਾ, ਉਹ ਕੀ ਸੀਗਾ? ਖਬਰ ਤਾਂ ਇਹ ਨਸ਼ਰ ਹੋਣੀ ਚਾਹੀਦੀ ਸੀ ਨਾ ਕਿ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਦੇ ਸਿਕਿਉਰਿਟੀ ਗਾਰਡਾਂ ਨੇ ਮਾਰਤਾ। ਖਬਰ ਕੀ ਨਸ਼ਰ ਹੋਈ ਕਿ ਸਿੱਖਾਂ ਨੇ ਮਾਰਤਾ। ਜੀ ਜੀ। ਤੇ ਉਹਦੇ ਭੁਗਤ ਭੋਗੀ ਤੁਸੀਂ ਆਮ ਸਿੱਖ ਜਿਹੜੇ ਦਿੱਲੀ 'ਚ ਵੱਸਦੇ ਸੀ, ਜਿਨ੍ਹਾਂ ਨੇ ਦਿੱਲੀ ਨੂੰ ਤਰੱਕੀ ਦੇਣ 'ਚ, ਦਿੱਲੀ ਨੂੰ ਦਿੱਲੀ ਬਣਾਉਣ 'ਚ ਵੱਡਾ ਰੋਲ ਨਿਭਾਇਆ ਸੀ, ਤੁਸੀਂ ਨਿਸ਼ਾਨਦੇਹੀ ਕਰਕੇ ਪਹਿਚਾਣ ਕਰ ਕਰਕੇ ਗਲਾਂ 'ਚ ਟਾਇਰ ਪਾ, ਘਰ ਫੂਕ, ਉਹਨਾਂ ਦਾ ਸਮਾਨ ਫੂਕ, ਹੈ ਨਾ, ਉਹ ਸਾਰਾ ਕੁਝ ਕੀਤਾ। ਉਸ ਸਮੇਂ ਤੁਸੀਂ ਧਰਮ ਪੁੱਛ ਕੇ ਮਾਰੇ। ਪੰਜਾਬ ਦੇ ਵਿੱਚ ਖੜਕੂਵਾਦ ਦੇ ਦੌਰ ਦੇ ਵਿੱਚ ਮਾਸੂਮ ਜਵਾਕਾਂ ਨੂੰ ਚੱਕ ਕੇ ਤੁਸੀਂ ਨਿਸ਼ਾਨਦੇਹੀ ਸਿੱਖਾਂ ਦੇ ਮੁੰਡੇ ਕਹਿ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਬੱਸਾਂ 'ਚੋਂ ਤੁਸੀਂ ਆਪਣੇ ਮਾਲਵੇ 'ਚ ਤਾਂ ਹਿੰਦੂ ਭਰਾ ਵੀ ਕਿੰਨੇ ਪੱਗਾਂ ਬੰਨ੍ਹਦੇ ਨੇ, ਪਰਨੇ ਬੰਨ੍ਹਦੇ ਨੇ, ਤੁਸੀਂ ਤਾਂ ਵੀ ਨਾਮ ਪੁੱਛ ਕੇ ਪੱਗ ਪਰਨੇ ਹੁੰਦਿਆਂ ਵੀ ਬੱਸਾਂ 'ਚੋਂ ਲਾ ਕੇ ਉਹਨਾਂ ਦੀ ਹਿੰਦੂ ਨਿਸ਼ਾਨਦੇਹੀ ਕਰਕੇ ਮਾਰੇ। ਸੋ ਇਹਦਾ ਮਤਲਬ ਵਰਤਾਰਾ ਸਾਡੇ ਤੁਰਿਆ ਆਉਂਦਾ। ਜੀ ਜੀ। ਅਸੀਂ 47 ਵੀ ਉਸੇ ਤਰ੍ਹਾਂ, ਅਸੀਂ 84 ਵੀ ਉਸੇ ਤਰ੍ਹਾਂ, ਅਸੀਂ ਚਿੱਠੀ ਸਿੰਘਪੁਰਾ ਵੀ ਉਸੇ ਤਰ੍ਹਾਂ। ਸੋ ਅਸੀਂ ਤਾਂ ਉਸੇ ਧਾਰ ਤੇ ਤੁਰੇ ਆਉਨੇ। ਅਸੀਂ ਆਪਣੇ ਵਾਲੇ ਪਾਸੇ ਵੀ ਇਹ ਚੀਜ਼ ਨੂੰ ਦਰੁਸਤ ਨਹੀਂ ਕਰ ਪਾਏ ਤੇ ਪਾਕਿਸਤਾਨ ਦੀ ਤਾਂ ਕਾਰੇ ਸਭ ਸਾਹਮਣੇ ਨੇ। ਸੋ ਇਹ ਇੱਕ ਬਹੁਤ ਪੀੜਦਾਇਕ ਮਤਲਬ ਕਿ ਸਥਿਤੀ ਆ ਕਿ ਅਸੀਂ ਅਜੇ ਵੀ ਇਨਸਾਨ ਬਣਨ ਵਾਲੇ ਪਾਸੇ ਨਹੀਂ ਗਏ, ਹੈ ਨਾ। ਮੈਨੂੰ ਦੱਸ ਦਿਓ, ਦੁਨੀਆ ਦਾ ਇਤਿਹਾਸ ਪੜ੍ਹ ਕੇ ਦੱਸ ਦਿਓ ਜੇ ਕਿਤੇ ਵੀ ਕਦੇ ਕਿਸੇ ਗੋਲੀ ਨਾਲ, ਰਫਤ ਨਾਲ ਮਸਲੇ ਦਾ ਹੱਲ ਹੋਇਆ ਹੋਵੇ। ਤੇ ਪਰ ਅਸੀਂ ਹੁਣ ਵੀ ਉਸੇ ਦੌਰ 'ਚ ਫਿਰਦੇ ਹਾਂ ਮਤਲਬ। ਹਾਂ, ਜੇਕਰ ਇਹੀ ਪਹਿਲੂ ਬਚਣਾ ਹੋਵੇ ਤਾਂ ਇਹਦੇ ਤੇ ਇੱਕ ਵੱਡਾ ਸਵਾਲ ਤਾਂ ਇਹ ਵੀ ਖੜਾ ਕਿ ਹਾਂ, ਕੀ ਪਾਕਿਸਤਾਨ ਰੋਕ ਨਹੀਂ ਪਾਉਂਦਾ ਇਹ ਸਾਰਾ ਕੁਛ? ਕੀ ਉਹਦੇ ਹੱਥ ਬਸ ਨੀਗਾ? ਜਾਂ ਆਪਣੇ ਘਰੇ ਹੁਣ ਕੁਛ ਨੀਗਾ ਤੇ ਦੂਏ ਦੇ ਘਰੇ ਅੱਗ ਲਾਈ ਰੱਖੋ, ਕੀ ਉਹਦੇ ਲਈ ਹੈ? ਸੋ ਇੱਥੇ ਇੱਕ ਪਾਸੇ ਸਾਡੇ ਅੰਦਰ ਦੀ ਕਲੇਸ਼ ਹੈ, ਇੱਕ ਪਾਸੇ ਸਾਡੇ ਗਵਾਂਢੀ ਵਾਲਾ ਕਲੇਸ਼ ਹੈ। ਸੋ ਦੋਵਾਂ ਨਾਲ ਅਸੀਂ ਜਦੋਂ ਦੋ ਚਾਰ ਹੁੰਨੇ ਆ ਤੇ ਇਹ ਭੁਗਤ ਭੋਗੀ ਅਸੀਂ ਕਿੱਥੇ ਲਿਆ ਕੇ ਖੜੇ ਆ। ਹੁਣ ਇਹਦੇ ਵਿੱਚ ਜਿਹੜਾ ਪਹਿਲੂ ਧਿਆਨ ਮੰਗਦਾ ਪ੍ਰਵੀਨ ਜੀ, ਹੋਲੀ ਵਾਲਾ ਦਿਨ ਹੈ ਜੀ, ਤੇ ਜੀ ਕਹਿੰਦੇ ਯੂਪੀ ਦੇ ਵਿੱਚ ਹਿੰਦੂਆਂ ਨੇ ਹੋਲੀ ਮਨਾਉਣੀ ਆ, ਇਸ ਲਈ ਮੁਸਲਿਮ ਭਾਈਚਾਰੇ ਦੀਆਂ ਮਸਜਿਦਾਂ ਉਹਨਾਂ ਦੀ ਮਤਲਬ ਨਵਾਜ਼ ਹੁੰਦਿਆਂ ਵੀ ਤਰਪਾਲਾਂ ਨਾਲ ਢੱਕ ਦਿਓ। ਤੇ ਇਹ ਦ੍ਰਿਸ਼ ਪਾਕਿਸਤਾਨ 'ਚ ਕੀ ਕਹਿ ਕੇ ਦਿਖਾਏ ਜਾਂਦੇ ਹੋਣੇ? ਮਸਜਿਦਾਂ ਦੇ ਉੱਤੇ ਜੀ ਭਗਵੇ ਝੰਡੇ ਲੈ ਕੇ ਮੁੰਡੇ ਚੜੇ ਨੇ। ਜੇ ਸਾਡੇ ਸੋਸ਼ਲ ਮੀਡੀਆ ਤੇ ਵੀਡੀਓ ਘੁੰਮਦੀਆਂ ਨੇ ਤਾਂ ਕੀ ਪਾਕਿਸਤਾਨ 'ਚ ਨਹੀਂ ਜਾਂਦੀਆਂ ਹੋਣਗੀਆਂ? ਜੀ ਜੀ ਬਿਲਕੁਲ। ਇਹ ਪ੍ਰਗਟਾਹਟ ਦਾ, ਇਹ ਦ੍ਰਿਸ਼ਾਂ ਦਾ ਪੁੱਛ ਕੇ ਦੇਖੋ ਜਿਹੜਾ ਹਿੰਦੂ ਤੇ ਸਿੱਖ ਭਾਈਚਾਰਾ ਪਾਕਿਸਤਾਨ 'ਚ ਵੱਸਦਾ, ਉਹਦੇ ਤੇ ਉਸ ਸਮੇਂ ਕੀ ਬੀਤਦੀ ਹੈ ਜਦੋਂ ਇੱਧਰਲੇ ਦ੍ਰਿਸ਼ ਉੱਧਰ ਜਾਂਦੇ, ਉਹਨਾਂ ਦੀ ਜਾਨ ਤਲੀ ਤੇ ਆ ਜਾਂਦੀ ਹੈ। ਅੱਜ ਜਦੋਂ ਇਹ ਘਟਨਾਕ੍ਰਮ ਪਹਿਲਗਾਮ 'ਚ ਵਾਪਰਿਆ, ਹੈ ਨਾ, ਕਿ ਜੀ ਪਾਕਿਸਤਾਨੀਆਂ ਨੇ, ਜਾਂ ਹੁਣ ਉਹ 5 ਸਕੈਚ ਦੀ ਖਬਰ ਆ ਰਹੀ ਹੈ ਕਿ ਉਹ ਜਾਰੀ ਹੋ ਗਏ, ਉਹਨਾਂ 'ਚੋਂ 3 ਲੋਕਲ ਨੇ ਜੀ, ਦੋ ਲੋਕਲ ਨੇ ਜੀ, 3 ਪਾਕਿਸਤਾਨ ਨਾਲ ਸੰਬੰਧਿਤ ਨੇ। ਮੈਂ ਕਹਿੰਦਾ ਠੀਕ ਹੈ ਜੀ, ਹੁਣ ਤੁਸੀਂ ਇਹੀ ਖਬਰ ਚੱਲ ਰਹੀ ਹੈ ਨਾ ਕਿ ਮੁਸਲਮਾਨਾਂ ਨੇ ਜਾਂ ਪਾਕਿਸਤਾਨੀਆਂ ਨੇ ਆ ਕੇ ਜੀ ਬੰਦੇ ਮਾਰਤੇ। ਤੇ ਹੁਣ ਸੋਚੋ ਕਿ ਜਿਹੜਾ ਭਾਰਤ ਦਾ ਨਾਗਰਿਕ ਹੈ ਮੁਸਲਮਾਨ, ਜਿਹੜਾ ਤੁਹਾਡੀ ਮੁੱਖ ਧਾਰਾ ਦੇ ਵਿੱਚ ਵੀ ਹੈ ਨਾ, ਉਹਦੇ ਉੱਤੇ ਕੀ ਬੀਤਰੀ ਹੋਣੀ? ਉਹਨੂੰ ਆਪਣਾ ਡਰ ਸਤਾ ਰਿਹਾ ਹੋਣਾ ਕਿ ਨਹੀਂ ਸਤਾ ਰਿਹਾ ਹੋਣਾ ਕਿ ਹਾਂ ਕੱਲ ਨੂੰ ਮੇਰੇ ਤੇ ਆਊਗੀ ਜੀ, ਇਹ ਬਦਲਾ ਮੇਰੇ ਤੋਂ ਲੈਣਗੇ, ਕਿਉਂਕਿ ਆਪਾਂ 84 ਦਾ ਦਿੱਲੀ ਵਾਲਾ ਯਾਦ ਕਰ ਰਹੇ ਹਾਂ ਨਾ। ਸੋ ਆਪਾਂ ਚਿੱਠੀ ਸਿੰਘਪੁਰਾ ਯਾਦ ਕਰ ਰਹੇ ਹਾਂ ਨਾ, ਆਪਾਂ ਹਿੰਦੂਆਂ ਦਾ ਪਲਾਇਨ ਯਾਦ ਕਰ ਰਹੇ ਨਾ। ਸੋ ਇਹਦਾ ਮਤਲਬ ਅਸੀਂ ਬਦਲਾ ਏਦਾਂ ਲੈਂਦੇ ਹਾਂ, ਫਿਰ ਜਿਹੜਾ ਸਾਨੂੰ ਲੱਗਦਾ ਕਿ ਸਾਡੀ ਇਹਦੇ ਤੱਕ ਪਹੁੰਚ, ਇਹਦੇ ਤੱਕ ਮਾਰ ਹੈ, ਇਹਦਾ ਧਰਮ ਪਛਾਣੋ ਤੇ ਇਹਨੂੰ ਮਾਰੋ। ਤੇ ਇਸ ਲਈ ਜਦੋਂ ਵੀ ਪੰਜਾਬ ਦੇ ਵਿੱਚ ਕੁਝ ਹੁੰਦਾ ਜੀ, ਹਿੰਦੂ ਸਿੱਖ ਹੋਣ ਲੱਗਿਆ ਜੀ, ਆਹ ਹੋਣ ਲੱਗਿਆ ਜੀ, ਤੇ ਜਿਹੜੇ ਹੋਰਨਾਂ ਸੂਬਿਆਂ 'ਚ ਸਾਡੇ ਸਿੱਖ ਭਾਈਚਾਰਾ ਬੈਠਾ, ਉਹ ਜਦੋਂ ਕਹਿੰਦਾ ਕਿ ਯਾਰ ਤੁਹਾਡੀ ਇਸ ਲੜਾਈ ਦਾ ਨੁਕਸਾਨ ਸਾਨੂੰ ਉੱਤੇ ਬੈਠਾ ਹੋਣਾ, ਤੇ ਇੱਧਰ ਦੀ ਸਾਡੀ ਹਰਕਤ ਦਾ ਨੁਕਸਾਨ ਸਾਡੇ ਘੱਟ ਗਿਣਤੀ ਭਾਈਚਾਰਾ ਜਿਹੜਾ ਬੰਗਲਾਦੇਸ਼ 'ਚ ਬੈਠਾ, ਪਾਕਿਸਤਾਨ 'ਚ ਬੈਠਾ, ਉਹਨੂੰ ਹੁੰਦਾ। ਤੇ ਅਸੀਂ ਸਮਝਣਾ ਕਦੋਂ? ਸੋ 47 ਤੋਂ 225 ਤੱਕ ਆਉਂਦਿਆਂ ਮੈਨੂੰ ਅਜੇ ਵੀ ਕੁਝ ਬਦਲਿਆ ਨਜ਼ਰ ਨਹੀਂ। ਜੀ ਬਿਲਕੁਲ ਬਿਲਕੁਲ। ਮਿਨੋਰਟੀਜ਼ ਦਾ ਹਾਲ ਦੋਨਾਂ ਦੇਸ਼ਾਂ ਦੇ ਵਿੱਚ ਹੀ ਕੋਈ ਬਾਹਲਾ ਵੱਖਰਾ ਨਹੀਂਗਾ।
ਪਾਕਿਸਤਾਨ ਦੇ ਵਿੱਚ ਜਿਹੜਾ ਅੱਜ ਕੱਲ੍ਹ ਇੱਧਰ ਦਾ ਆਪਾਂ ਮਾਹੌਲ ਦੇਖਦੇ ਹਾਂ ਉਹ ਕਈ ਦਹਾਕੇ ਪਹਿਲਾਂ ਹੁੰਦਾ। ਉੱਥੇ ਮਿਨੋਰਟੀਜ਼ ਦੀ ਕਾਨੂੰਨ, ਇੱਥੇ ਤਾਂ ਚਲੋ ਆਪਾਂ ਦੇਖ ਲੈਂਦੇ ਹਾਂ ਕਿ ਸੋਸ਼ਲ ਮੀਡੀਆ ਤੇ ਵੀ ਚਰਚਾ ਹੁੰਦੀ ਹੈ, ਸਰਕਾਰਾਂ ਨੂੰ ਫਟਕਾਰਾਂ ਵੀ ਪੈ ਜਾਂਦੀਆਂ, ਪਰ ਉੱਧਰ ਤਾਂ ਬੱਚੀਆਂ ਗਵਾਹ ਹੁੰਦੀਆਂ। ਆਪਾਂ ਵੀਡੀਓ ਦੇਖੀਆਂ ਨੇ, ਸਾਰਾ ਕੁਝ ਦੇਖਿਆ। ਬੰਗਲਾਦੇਸ਼ ਦੇ ਵਿੱਚ ਹਾਲਾਤ ਵੇਖ ਲਓ, ਮਿਆਂਮਾਰ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਹੋਇਆ, ਉਹਨਾਂ ਦੇ ਬੱਚਿਆਂ ਦੇ ਨਾਲ ਕੀ ਹੋਇਆ। ਸੋ ਇਹ ਦੁਨੀਆ ਭਰ ਦਾ ਹੀ ਇੱਕ ਵਰਤਾਰਾ ਬਹੁਤ ਮਾਰੂ ਆ ਮਨੁੱਖਤਾ ਵਾਸਤੇ ਜਿਹੜਾ ਇਹ ਚੱਲ ਪਿਆ। ਸੀਰੀਆ ਦੇ ਵਿੱਚ ਸ਼ੀਆ ਸੁੰਨੀ ਦਾ ਜਿਹੜਾ ਝਗੜਾ ਫਸਾਦ ਆ, ਆਪਾਂ ਫਿਲਸਤੀਨ ਦਾ ਰੁਖ ਕਰ ਲਓ ਤੁਸੀਂ, ਉੱਥੇ ਕੀ ਕੁਛ ਆ। ਅਗਲੀ ਗੱਲ ਕਰੀਏ ਕਸ਼ਮੀਰੀਆਂ ਦੀ। ਕਸ਼ਮੀਰੀਆਂ ਨੂੰ ਕਹਿੰਦੇ ਇਸ ਘਟਨਾ ਤੋਂ ਬਾਅਦ ਤਖਤੀਆਂ ਫੜ ਕੇ ਰੋਸ ਮੁਜ਼ਾਹਰੇ ਕਰਨੇ ਪਏ ਆ ਜੀ। ਪ੍ਰਵੀਨ ਜੀ, ਜਿਹੜੇ 27 ਦੀ ਮੌਤ ਦੀ ਖਬਰ ਆ, ਹਾਂਜੀ, ਉਹਦੇ ਵਿੱਚੋਂ 2 ਵਿਦੇਸ਼ੀ ਨਾਗਰਿਕ ਨੇ ਜੀ, 25 ਰਹਿ ਗਏ। 25 ਚੋਂ 2 ਕਸ਼ਮੀਰੀ ਨੇ ਜੀ, ਤੇ 23 ਇਹਦਾ ਮਤਲਬ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਜਿਹੜੇ ਮੈਂਬਰ ਗਏ ਨੇ, ਸਾਡੇ ਜੀ ਗਏ ਨੇ। ਹਾਂਜੀ, ਹਾਂਜੀ। ਜਿਹੜੇ 2 ਕਸ਼ਮੀਰੀ ਗਏ, ਮੈਂ ਉਹਨਾਂ ਚੋਂ ਪੜ੍ਹ ਰਿਹਾ ਸੀਗਾ ਕਿ ਇੱਕ ਉੱਥੇ ਟੱਟੂ ਤੇ ਸੈਲਾਨੀਆਂ ਨੂੰ ਲੈ ਕੇ ਜਾਣਾ, ਜਿਵੇਂ ਉੱਪਰ ਹੈ ਨਾ ਕਚਰਾ ਤੇ, ਉਹ ਕਾਰਜ ਕਰਦਾ ਸੀ। ਉਹ ਘਰ ਦਾ ਇਕਲੌਤਾ ਪੁੱਤ ਸੀ, ਆਪਣੇ ਘਰ ਦਾ ਕਮਾਊ ਪੁੱਤ। ਤੇ ਜਦੋਂ ਮਤਲਬ ਅੱਤਵਾਦੀਆਂ ਨੇ ਗੋਲੀਆਂ ਭਰਾਉਣੀਆਂ ਸ਼ੁਰੂ ਕੀਤੀਆਂ, ਉਹ ਆਪਣਾ ਟੱਟੂ ਛੱਡ ਕੇ ਉਹਨਾਂ ਨਾਲ ਭਿੜ ਜਾਂਦਾ ਉਹ ਕਸ਼ਮੀਰੀ, ਤੇ ਉਹਨਾਂ ਨਾਲ ਝਗੜਦਾ ਕਿ ਸਾਡੇ ਮਹਿਮਾਨ ਨੇ, ਇਹ ਸਾਡੇ ਸੈਲਾਨੀ ਨੇ, ਤੁਸੀਂ ਸਾਡੀ ਰੋਜੀ ਰੋਟੀ ਤੇ ਲੱਤ ਨਾ ਮਾਰੋ। ਉਹਨਾਂ ਦਾ ਹਥਿਆਰ ਤੱਕ ਖੋਹਣ ਜਾਂਦਾ ਤੇ ਉਹਦੇ 3 ਗੋਲੀਆਂ ਮਾਰਦੇ ਨੇ। ਇਹ ਵੀ ਦ੍ਰਿਸ਼ ਸਾਨੂੰ ਇਹ ਸਾਰੀ ਦਰਦ ਭਰੀ ਉਹਦੇ ਵਿੱਚ ਦੇਖਣਾ ਚਾਹੀਦਾ ਨਾ। ਮੈਂ ਸ਼ਾਇਦ ਕੱਲ ਵੀ ਗੱਲ ਕੀਤੀ ਹੋਵੇ ਕਿ ਉਹ ਚੂੜੇ ਵਾਲੀ ਬੱਚੀ ਜਦੋਂ ਭੱਜੀ ਫਿਰਦੀ ਹੈ ਕਿ ਮੇਰੇ ਘਰ ਗੋਲੀ ਮਾਰਤੀ, ਉਹ ਦੇਖਿਆ ਨਹੀਂ ਜਾ ਰਿਹਾ ਉਹਦਾ ਉਹ ਦਰਦ। ਤੇ ਕਰਨਾਲ ਦੇ ਵਿੱਚ ਕੱਲ ਜੋ ਅੰਤਮ ਸੰਸਕਾਰ ਸਮੇਂ ਉਸ ਫੌਜੀ ਜਵਾਨ ਦਾ ਉਹ ਸੀਗਾ, ਜਿਹੜਾ ਇਸ ਵਿੱਚ 7 ਦਿਨ ਵਿਆਹ ਨੂੰ ਹੋ ਗਿਆ ਸੀਗਾ, ਉਸ ਸਮੇਂ ਉੱਥੋਂ ਦਾ ਕਸ਼ਮੀਰੀ ਭੱਜਿਆ ਫਿਰਦਾ, ਤੂੰ ਫਿਕਰ ਨਾ ਕਰ, ਅਸੀਂ ਆ ਗਏ ਹਾਂ, ਅਸੀਂ ਆ ਗਏ ਹਾਂ, ਅਸੀਂ ਹੈਗੇ ਹਾਂ, ਪ੍ਰਧਾਨ ਵੀ ਆ ਗਿਆ। ਮਤਲਬ ਉਹਨੂੰ ਪਤਾ ਹੈ ਕਿ ਗੋਲੀ ਵੱਜ ਚੁੱਕੀ ਹੈ, ਮੈਂ ਕੁਝ ਕਰ ਨਹੀਂ ਸਕਦਾ, ਪਰ ਫਿਰ ਵੀ ਤਰਵਾਸਾ, ਪਰ ਉਹ ਮੌਕੇ ਤੇ ਹੌਸਲਾ ਦੇ ਰਿਹਾ, ਪਾਣੀ ਮੈਂ ਪਿਲਾਉਣਾ, ਪਾਣੀ ਲਿਆਉਣਾ, ਪਾਣੀ ਦੇ ਰਿਹਾ। ਸੋ ਇਹ ਸਾਰਾ ਕੁਝ ਮਤਲਬ ਕਿ ਕਿਤੇ ਨਾ ਕਿਤੇ ਸਿੱਧਾ ਪਹਿਲੂ ਇਹ ਹੈ ਕਿ ਆਪਾਂ ਗੱਲ ਕਰ ਰਹੇ ਸੀ 25 ਲੱਖ ਇਹਨਾਂ ਦਿਨਾਂ 'ਚ ਸੈਲਾਨੀ ਜੰਮੂ ਕਸ਼ਮੀਰ ਗਿਆ, ਤੇ 25 ਲੱਖ ਚੋਂ 22 ਲੱਖ ਕੱਲਾ ਪਹਿਲਗਾਮ ਜਾ ਰਿਹਾ ਜੀ। ਤੇ ਵੱਡੀ ਗਿਣਤੀ 'ਚ ਉੱਥੇ ਟੂਰਿਸਟ ਹੈ। ਤੇ 2009 ਤੋਂ ਬਾਅਦ ਕਹਿੰਦੇ ਇਸ ਖੇਤਰ 'ਚ ਸ਼ਾਂਤੀ ਹੈ, ਇਸ ਲਈ ਹਫ਼ਤੇ 'ਚ 1 ਦਿਨ ਗੇੜੀ ਮਾਰਦੀ ਹੈ, ਜਿਹੜੀ ਪੈਟਰੋਲਿੰਗ ਕਹਿੰਦੇ ਅਸੀਂ ਇਹਨੂੰ, ਉਹ ਹਫ਼ਤੇ 'ਚ 1 ਦਿਨ ਉੱਥੇ। ਤੇ ਜਿੱਥੇ ਏਡੀ ਵੱਡੀ ਗਿਣਤੀ ਸੈਲਾਨੀ ਜਾ ਰਹੇ ਹੋਣ ਤੇ ਤੁਹਾਡੇ ਏਜੰਸੀਆਂ ਕੋਲ ਕੋਈ ਇਨਪੁਟ ਨਹੀਂ, ਫਿਰ ਸਾਡੀ ਚੌਕਸੀ ਰੱਖਣਾ ਵੀ ਤਾਂ ਸਾਡੀ ਜ਼ਿੰਮੇਵਾਰੀ ਹੈ, ਆਪਣੇ ਸੈਲਾਨੀਆਂ ਨੂੰ ਸੁਰੱਖਿਆ ਦਾ ਉਹ ਦਿਖਾਵਾ ਪ੍ਰਗਟਾਵਾ ਵੀ ਤੁਹਾਡੀ ਜ਼ਿੰਮੇਵਾਰੀ ਹੈ। ਪਰ ਉੱਥੋਂ ਦੇ ਲੋਕ ਜਿਹੜੇ ਇਸ ਸੈਲਾਨੀਆਂ ਦੇ ਸਿਰ ਤੇ ਆਪਣਾ ਚੁੱਲ੍ਹਾ ਮੰਗਾਉਂਦੇ ਨੇ ਜੀ, ਉਹ ਕੱਲ ਤਖਤੀਆਂ ਲੈ ਕੇ ਰੋਏ ਨੇ ਖੜ ਕੇ। ਰਵੀਨ ਜੀ, ਉਹਨਾਂ ਦੀ ਰੋਜੀ ਰੋਟੀ ਦੁਬਾਰਾ ਬਹਾਲ ਹੋ ਰਹੀ ਸੀ, ਬਿਲਕੁਲ, ਉਹਨਾਂ ਦੇ ਦਰਵਾਜ਼ੇ ਖੁੱਲ ਰਹੇ ਸੀ, ਚਾਹੇ ਉਹ ਧਾਰਾ 370 ਦੀ ਆੜ ਦੇ ਵਿੱਚ ਹੀ ਸਹੀ ਕਿ ਹਾਂ ਜੀ ਲਓ ਜੀ ਹੁਣ ਸਾਰਾ ਕੁਝ ਠੀਕ ਹੈ। ਫਿਰ 370 ਤੋਂ ਹਟਣ ਤੋਂ ਬਾਅਦ ਇਹ ਕਿਉਂ ਹੈ? ਬਿਲਕੁਲ ਸਹੀ ਹੈ, ਬਿਲਕੁਲ। ਫਿਰ ਇਹ ਕਿਉਂ ਹੈ? ਜੇ ਤੁਸੀਂ ਇਹ ਦ੍ਰਿਸ਼ ਬਣਾਇਆ, ਫਿਰ ਉਹ ਦ੍ਰਿਸ਼ ਨੂੰ ਕਾਇਮ ਰੱਖਣ ਲਈ ਤੁਸੀਂ ਕੀ ਕੀਤਾ ਜੀ? ਫਿਰ ਸਵਾਲ ਤਾਂ ਰਹੂਗਾ ਨਾ, ਸਰਕਾਰਾਂ ਦੀ ਜ਼ਿੰਮੇਵਾਰੀ ਵੀ ਤਾਂ ਉਨੀ ਹੋ ਹੈ ਨਾ। ਉਹ ਤਾਂ ਜਦੋਂ ਅੱਤਵਾਦ ਹੈ, ਜਿਹੜਾ ਅੱਤਵਾਦ ਤਾਂ ਅੱਤਵਾਦ ਆ ਭਾਈ, ਫਿਰ ਉਹਨੂੰ ਰੋਕਣ ਲਈ ਆਪਾਂ ਨੂੰ ਕੋਈ ਕਵਾਇਦ ਕਰਨੀ ਪਊਗੀ ਨਾ, ਹੈ ਨਾ। ਜੇ ਉਹ ਬਸ਼ਰਮਪਣੇ ਤੇ ਉਤਰਿਆ ਹੋਇਆ ਤਾਂ ਸਾਨੂੰ ਤਾਂ ਆਪਣੇ ਉਹਦੇ ਚ ਰਹਿਣਾ ਪਊਗਾ, ਪ੍ਰਬੰਧ ਕਰਨੇ ਪੈਣੇ ਤੇ ਇੱਥੇ ਆਪਣੇ ਵਾਲੀ ਇਹ ਪਹਿਲੂ। ਸੋ ਇਸ ਲਈ ਜਿਹੜੇ ਭਾਈਚਾਰੇ ਦੀ ਰੋਜੀ ਰੋਟੀ, ਉਹ ਆਪਣੇ ਹੀ ਢਿੱਡ ਤੇ ਲੱਤ ਕਿਉਂ ਮਾਰੂਗਾ? ਮੈਂ ਕਹਿੰਦਾ ਗਲਤੀ ਜੇ ਹੁਣ 2 ਨੇ, ਮੈਂ ਕਹਿੰਦਾ 2 ਛੱਡੋ, 4 ਹੁਣ ਸਥਾਨਕ ਮਿਲੇ ਹੋਏ, 10 ਮਿਲੇ ਹੋਏ ਹੋਣ, ਹਾਂਜੀ, ਹੈ ਨਾ। ਕਾਲੀਆਂ ਭੇਡਾਂ ਕੀ ਚ ਨਹੀਂ ਹੈਗੀਆਂ? ਸੋ ਸਾਰਿਆਂ ਚ ਨਹੀਂ। ਇਹਦਾ ਮਤਲਬ ਤੁਸੀਂ ਸਾਰੀਆਂ ਸਫੇਦ ਭੇਡਾਂ ਨੂੰ ਵੀ ਕਾਲੀਆਂ ਭੇਡਾਂ ਦੇ ਦਾਇਰੇ 'ਚ ਥੋੜਾ ਖੜੀਆਂ ਕਰ ਦੋਗੇ। ਤੇ ਇਸ ਲਈ ਉਹਨਾਂ ਨੂੰ ਕੱਲ ਤਖਤੀਆਂ ਲੈ ਕੇ ਕਹਿਣਾ ਪਿਆ ਕਿ ਸਾਡੇ ਰੋਜ਼ਗਾਰ ਤੇ ਪੰਜਾਬ ਦੇ ਟੈਕਸੀ ਵਾਲੇ ਕਿੰਨੀਆਂ ਯੂਨੀਅਨਾਂ ਬਾਹਰ ਨਿਕਲੀਆਂ, ਜਲੰਧਰ ਖੇਤਰ ਤੋਂ ਗਾਂ ਪਠਾਨਕੋਟ ਖੇਤਰ ਦੇ ਆਲੇ ਦੁਆਲੇ, ਕਿ ਭਾਈ ਸਾਡਾ ਰੋਜ਼ਗਾਰ ਸਾਰਾ ਮਾਰਿਆ ਗਿਆ। ਕੱਲ 24,000 ਤੋਂ ਵੱਧ ਪੰਜਾਬ ਤੋਂ ਟੂਰਿਸਟਾਂ ਨੇ ਆਪਣੇ ਦੌਰੇ ਰੱਦ ਕੀਤੇ ਨੇ, ਅੱਛਾ, ਜੰਮੂ ਕਸ਼ਮੀਰ ਦੇ। ਤੇ ਮੈਨੂੰ ਨਹੀਂ ਲੱਗਦਾ ਅਗਲੇ 5-4 ਸਾਲ ਕੋਈ ਪਰਿਵਾਰ ਬਤੌਰ ਸੈਲਾਨੀ ਰੁਖ ਕਰੂਗਾ ਹੁਣ ਛੇਤੀ। ਪੰਜਾਬ ਦੇ ਵਿੱਚ ਲੁਧਿਆਣਾ 'ਚ ਇਮਾਮ ਸਣੇ ਮੁਸਲਮਾਨ ਭਾਈਚਾਰਾ ਪ੍ਰਦਰਸ਼ਨ ਦੇ ਵਿੱਚ ਬਾਹਰ ਆਇਆ, ਇਹ ਖਬਰਾਂ ਦੀ ਸੁਰਖੀ ਹੈ।
ਇਹਦਾ ਮਤਲਬ ਉਹਨਾਂ ਨੂੰ ਆ ਕੇ ਦਿਖਾਉਣਾ ਪਿਆ ਕਿ ਹਾਂ ਅਸੀਂ ਵੀ ਪਾਕਿਸਤਾਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਾਂ। ਨਹੀਂ ਤਾਂ ਇਹ ਹੁੰਦਾ ਕਿ ਸਾਰਾ ਲੁਧਿਆਣਾ ਬਾਹਰ ਨਿਕਲਿਆ ਜੀ, ਉਹ 'ਚ ਸਾਰੇ ਹੁੰਦੇ। ਸੋ ਇਹਦਾ ਮਤਲਬ ਉਹਨਾਂ ਨੂੰ ਵੀ ਇਹ ਡਰ ਕਿਤੇ ਨਾ ਕਿਤੇ ਹੈਗਾ, ਜਿਹਦੀ ਆਪਾਂ ਪਹਿਲਾਂ ਜ਼ਿਕਰ ਕਰ ਬੈਠੇ ਹਾਂ। ਤੇ ਹੋਰ ਕਈ ਥਾਵਾਂ ਦੇ ਉੱਤੇ ਵੀ, ਦਿੱਲੀ ਦੇ ਵਿੱਚ ਵੀ ਕੋਈ ਸੰਸਥਾਵਾਂ ਨੇ ਪ੍ਰਦਰਸ਼ਨ ਕੀਤਾ, ਰੋਸਾ ਪ੍ਰਗਟਾਇਆ। ਤੇ ਮੁਸਲਮਾਨ ਭਾਈਚਾਰੇ ਨੂੰ ਮਤਲਬ ਅਸੀਂ ਇਹ ਸਵਾਲ ਪੈਦਾ ਕਰਤਾ ਕਿ ਤੂੰ ਸਾਬਤ ਕਰਕੇ ਤੂੰ ਭਾਰਤੀ ਨਾਗਰਿਕ ਹੈ। ਸਹੀ ਹੈ, ਬਿਲਕੁਲ। ਤੇ ਜਦੋਂ ਅਸੀਂ ਬਾਹ ਮਰੋੜ ਕੇ ਸਬਜ਼ੀ ਵਾਲਿਆਂ ਦੀ, ਰੇਹੜੀ ਵਾਲਿਆਂ ਦੀ, ਫੜੀ ਵਾਲਿਆਂ ਨੂੰ ਕਹਿੰਦੇ ਜੈ ਸ਼੍ਰੀ ਰਾਮ ਬੋਲ, ਬਈ ਧਰਮ ਨੂੰ ਮੰਨਣਾ ਵੱਖਰੀ ਗੱਲ ਹੈ, ਨਾਗਰਿਕ ਹੋਣਾ ਮੁਲਕ ਦਾ ਵੱਖਰੀ ਗੱਲ ਹੈ। ਦੋਏ ਚੀਜ਼ਾਂ ਦਾ ਸਾਨੂੰ ਫਰਕ ਸਮਝਣਾ ਪਊਗਾ। ਤੇ ਇਹੋ ਜਿਹੇ ਦ੍ਰਿਸ਼ ਫਿਰ ਅੱਤਵਾਦੀਆਂ ਨੂੰ ਹੋਰ ਭੜਕਾਉਣ ਨੂੰ, ਜਿਹੜੇ ਇਹਨਾਂ ਦੇ ਪਿੱਛੇ ਤਾਕਤਾਂ ਨੇ ਉਹਨਾਂ ਨੂੰ ਹੋਰ ਦਿਖਾਉਣ ਨੂੰ ਕਿ ਅੱਗ ਲਾਉਣ ਨੂੰ, ਮਨੁੱਖੀ ਬੰਬ ਬਣਨ ਨੂੰ ਫਿਰ ਤਿਆਰ ਕਰਨ ਦੇ ਪਿੱਛੇ ਆ ਸਾਡੀਆਂ ਕੁਝ ਗਲਤੀਆਂ ਵੀ। ਸੋ ਇਹ ਕਿਤੇ ਨਾ ਕਿਤੇ ਦੋਏ ਪਾਸਿਓਂ ਸਾਨੂੰ ਇਹਦੇ ਉੱਤੇ ਸੋਚਣ ਦੀ ਲੋੜ ਹੈ, ਬਹੁਤ ਕੰਮ ਕਰਨ ਦੀ ਲੋੜ ਹੈ। ਇਹ ਇੰਨਾ ਸਿੱਧਾ ਸਵਾਲ ਨਹੀਂਗਾ ਕਿ ਐਂ ਗੱਲ ਕੀਤਿਆਂ ਸਮਝ ਆ ਜਾਊਗਾ ਜੀ। ਅਗਲੀ ਗੱਲ ਕਰੀਏ ਸਰਕਾਰ ਦੀ। ਜਦੋਂ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਤਾਂ ਸਰਕਾਰਾਂ ਨੂੰ ਜਵਾਬਦੇਹ ਹੋਣਾ ਪੈਂਦਾ। ਉਹਨਾਂ ਨੂੰ ਕਈ ਚੀਜ਼ਾਂ, ਹਾਲਾਂਕਿ ਆਪਾਂ ਨੂੰ ਪਤਾ ਹੀ ਹੈ ਸ਼ਰਮਾ ਜੀ, ਮੀਡੀਆ ਦਾ ਇੱਕ ਵੱਡਾ ਹਿੱਸਾ ਇਹਨਾਂ ਸਵਾਲਾਂ ਤੋਂ ਕਦੇ ਵੀ ਇਹਨਾਂ ਸਵਾਲਾਂ ਦੇ ਵੱਲ ਨਹੀਂ ਆਉਂਦਾ। ਸਰਕਾਰਾਂ ਪ੍ਰਭਾਵ ਸਿਰਜਦੀਆਂ ਕਿ ਅਸੀਂ ਬਹੁਤ ਕੁਛ ਕਰ ਰਹੇ ਹਾਂ। ਜੇਕਰ ਬਹੁਤ ਕੁਛ ਕਰਨਾ ਤਾਂ ਤੁਸੀਂ ਉਹ ਪੈਟਰੋਲਿੰਗ ਦੀ ਗੱਲ ਦੱਸੀ ਹੈ ਨਾ, ਕਿ ਹਫ਼ਤੇ ਦੇ ਵਿੱਚ ਇੱਕ ਦਿਨ ਉੱਥੇ ਸੁਰੱਖਿਆ ਕਿਉਂ ਨਹੀਂ ਸੀ, ਕੋਈ ਇਨਪੁਟ ਕਿਉਂ ਨਹੀਂ ਸੀ, ਉਹਦੇ ਕੰਮ ਕਿਉਂ ਨਹੀਂ ਕੀਤਾ ਗਿਆ। ਪੁਲਵਾਮਾ ਵਾਲੇ ਸੇਮ ਸਵਾਲ ਨੇ ਇੱਥੇ ਵੀ ਖੜੇ ਹੁੰਦੇ ਨੇ, ਔਰ ਉਹਨਾਂ ਸਵਾਲਾਂ ਦੇ ਜਵਾਬ ਸ਼ਾਇਦ ਕਦੇ ਵੀ ਨਾ ਮਿਲਣ। ਪਰ ਪ੍ਰਭਾਵ ਸਿਰਜਦੀਆਂ ਨੇ ਸਰਕਾਰਾਂ ਵੀ, ਅਸੀਂ ਬਹੁਤ ਕੁਛ ਕਰ ਰਹੇ ਹਾਂ। ਭਾਰਤ ਨੇ ਕਹਿੰਦੇ ਸਖਤੀ ਦਿਖਾਈ ਹੈ। ਸਿੰਧ ਜਲ ਸੰਧੀ ਦੇ ਸਣੇ ਪਾਕਿਸਤਾਨ ਦੇ ਖਿਲਾਫ 5 ਵੱਡੇ ਫੈਸਲੇ ਲਏ ਨੇ ਜੀ। ਪ੍ਰਵੀਨ ਜੀ, ਬਿਲਕੁਲ ਸਰਕਾਰ ਕਾਫੀ ਸਖਤੀ ਦਿਖਾ ਰਹੀ ਹੈ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਫਿਰ ਸਰਕਾਰ ਨੇ ਉਹ ਕਿਉਂ ਨਹੀਂ ਉੱਥੇ ਉਹਨਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ, ਕੁਝ ਘਟਨਾਵਾਂ ਇੱਕ ਕੜੀ 'ਚ ਵਾਪਰ ਰਹੀਆਂ ਹੁਣ ਜਦੋਂ, ਤਾਂ ਉਸ ਸਮੇਂ ਚੁਕੰਨੇ ਹੋਣਾ ਹੋਰ ਜ਼ਰੂਰੀ ਹੋ ਜਾਂਦਾ ਹੈ। ਜੀ ਬਿਲਕੁਲ। ਜਦੋਂ ਬਿਲ ਕਲਿੰਟਨ ਭਾਰਤ ਆਇਆ ਸੀ, ਹਾਂਜੀ, ਤਾਂ ਚਿੱਠੀ ਸਿੰਘਪੁਰਾ ਵਾਪਰਿਆ ਸੀ। ਤੇ ਜਦੋਂ ਟਰੰਪ ਆਇਆ ਸੀ, ਗੁਜਰਾਤ ਝੂਲਾ ਝੂਟ ਰਿਹਾ ਸੀ, ਤਾਂ ਦਿੱਲੀ ਦੇ ਵਿੱਚ ਦੰਗੇ ਜਿਹੜੇ ਪਿਛਲੇ ਦਿਨਾਂ 'ਚ ਹੋਏ ਸੀ ਉਸ ਸਮੇਂ, ਉਹ ਵਾਪਰੇ ਸੀ। ਤੇ ਅੱਜ ਤੱਕ ਉਹ ਲੋਕ ਕੇਸ ਉਹ ਭੋਗ ਰਹੇ ਨੇ, ਅਜੇ ਤੱਕ ਉਹ ਸਾਰਾ ਕੁਝ। ਤੇ ਹੁਣ ਜਦੋਂ ਉਪ ਰਾਸ਼ਟਰਪਤੀ ਆਇਆ ਅਮਰੀਕਾ ਦਾ, ਤਾਂ ਦੇ ਪਹਿਲਗਾਮ ਵਾਲੀ ਘਟਨਾ ਵਾਪਰਦੀ ਹੈ। ਕੀ ਇਹ ਸਬੱਬ ਹੈ? ਕੀ ਸਿਸਟਮ ਨੂੰ, ਸਾਡੇ ਨੂੰ ਇਸ ਕੜੀਆਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਆਪਣੇ ਆਪ ਨੂੰ ਹੋਰ ਚੁਕੰਨੇ, ਉਸ ਸਮੇਂ ਹੋਰ ਮਤਲਬ ਕਿ ਐਨ ਪੈਣੀ ਨਜ਼ਰ ਨਹੀਂ ਰੱਖਣੀ ਚਾਹੀਦੀ ਸੀ ਸਾਰੇ ਸਿਸਟਮ ਤੇ? ਸਹੀ, ਬਿਲਕੁਲ। ਇਹ ਸਵਾਲ ਨਾਲ ਖੜਾ ਹੈ। ਠੀਕ ਹੈ, ਹੁਣ ਸੱਪ ਲੰਘਣ ਤੋਂ ਬਾਅਦ ਤੁਸੀਂ ਲੀਕ ਪਿੱਟਣੀਆਂ ਪਿੱਟੀ ਜਾਓ, ਸਹੀ ਹੈ ਨਾ, ਜੋ ਕਰਨਾ ਕਰੀ ਜਾਓ। ਜਿਨ੍ਹਾਂ ਦੇ ਜੀ ਚਲੇ ਗਏ ਉਹ ਨਹੀਂ ਮੁੜਨ ਲੱਗੇ, ਜਿਨ੍ਹਾਂ ਨੇ ਆਪਣੇ ਧੀ ਪੁੱਤ ਗਵਾ ਲਏ ਉਹ ਨਹੀਂ ਵਾਪਸ ਆਉਣ ਲੱਗੇ। ਦੇ ਦਿਓ 10 ਲੱਖ, ਦੇ ਦਿਓ 2 ਲੱਖ 4 ਲੱਖ, ਇਹਦੇ ਨਾਲ ਜ਼ਿੰਦਗੀ ਲੰਘ ਜੂ। ਕਿੰਨੇ ਦੇ ਦੋਗੇ? ਇਹਦੇ ਨਾਲ ਬੰਦਾ ਮੈਂ ਕਹਿੰਦਾ ਪੈਸੇ ਤੁਸੀਂ ਕਰੋੜਾਂ 'ਚ ਵੀ ਦੇ ਦੋਗੇ। ਠੀਕ ਹੈ ਨਾ। ਕਈ ਵਾਰ ਉਹ ਦੁਨਿਆਵੀ ਚੀਜ਼ਾਂ ਦੀ ਪੂਰਤੀ ਵੀ ਕਰ ਦੇਣਗੇ, ਹੈ ਨਾ। ਸਹੀ ਹੈ। ਪਰ ਜਿਹੜੀ ਘਰ ਦੇ ਜੀ ਦੀ ਘਾਟ ਹੈ ਉਹ ਕਿੱਥੋਂ ਪੂਰੀ ਕਰਕੇ ਦਊਂਗੇ? ਸਹੀ ਸੀ, ਬਿਲਕੁਲ ਸਹੀ। ਤੋ ਬਿਲਕੁਲ ਜੀ, ਸਾਡੇ ਗ੍ਰਹਿ ਮੰਤਰੀ ਸਾਹਿਬ ਤਾਂ ਜਦੇ ਪਹੁੰਚ ਗਏ ਸੀਗੇ ਉੱਥੇ, ਤੇ ਉਹਨਾਂ ਨੇ ਬਕਾਇਦਾ ਜਦੇ ਬੈਠਕਾਂ ਲੈਣੀਆਂ ਸ਼ੁਰੂ ਕਰਤੀਆਂ ਸੀਗੀਆਂ। ਤੇ ਉਸ ਤੋਂ ਬਾਅਦ ਫਿਰ ਕੱਲੇ ਦੇ ਜਿਨ੍ਹਾਂ ਦੀ ਜਾਨ ਗਈ ਉਹਨਾਂ ਦੇ ਦੇਹਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਨੇ ਉਹਨਾਂ ਦੇ ਸਥਾਨਾਂ ਤੇ ਪਿੰਡਾਂ ਨੂੰ, ਘਰਾਂ ਨੂੰ ਭੇਜੇ। ਤੇ ਉਧਰ ਪ੍ਰਧਾਨ ਮੰਤਰੀ UAE ਦੇ ਦੌਰੇ ਤੇ ਸੀ। ਉਹ ਜਿੱਦਾਂ ਹੀ ਵਾਪਸ ਪਰਤੇ, ਉਹ ਸਿੱਧੇ ਏਅਰਪੋਰਟ ਤੇ ਹੀ ਪਹਿਲਾਂ ਇੱਕ ਮੀਟਿੰਗ ਲੈਂਦੇ ਨੇ, ਸੰਖੇਪ ਮੀਟਿੰਗ। ਉਸ ਤੋਂ ਬਾਅਦ ਆਪਣੇ ਨਿਵਾਸ ਸਥਾਨ ਤੇ ਪਹੁੰਚ ਕੇ ਉਹ ਫਿਰ ਕੈਬਨਿਟ ਬੈਠਕ ਬੁਲਾਉਂਦੇ ਨੇ, ਜਿਸ 'ਚ ਮਤਲਬ ਅਮਿਤ ਸ਼ਾਹ ਵੀ ਤੇ ਰਾਜਨਾਥ ਵੀ, ਡੋਵਾਲ ਵੀ, ਉਹ ਵੀ ਸ਼ਾਮਲ ਹੁੰਦੇ ਨੇ। ਫਿਰ ਕੈਬਨਿਟ ਦੀ ਬੈਠਕ ਵੀ ਹੈ, ਤੇ ਹੁਣ ਮੈਨੂੰ ਪਤਾ ਲੱਗ ਰਿਹਾ ਸਰਬ ਪਾਰਟੀ ਬੈਠਕ ਵੀ ਸ਼ਾਇਦ ਸੱਦ ਲਈ ਹੈ। ਸੋ ਇਹ ਕੁਝ ਚੰਗੀਆਂ ਮਤਲਬ ਕਿ ਦਿਖਾਇਆ ਜਾ ਰਿਹਾ ਕਿ ਹਾਂ ਅਸੀਂ ਚੰਗਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਸਰਕਾਰ ਕਰਦੀ ਨਜ਼ਰ ਵੀ ਆਉਣੀ ਚਾਹੀਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਫਿਰ ਹੁਣ, ਹੈ ਨਾ। ਉਹ ਥੋੜਾ ਉਹ ਜਿਹਾ ਅਸਰ ਦੇਖਣਾ ਵੀ ਚਾਹੀਦਾ। ਇਸੇ ਦੇ ਵਿੱਚ ਸਖਤ ਫੈਸਲੇ ਜਿਹੜੇ ਲਏ ਗਏ ਨੇ, ਉਹ 5 ਸਖਤ ਫੈਸਲੇ ਨੇ ਜਿਹਦੇ ਨਾਲ ਮਤਲਬ ਕਿ ਪਾਕਿਸਤਾਨ ਦੇ ਉੱਤੇ ਪ੍ਰਭਾਵ ਬਣਦਾ, ਦਬਦਬਾ ਬਣਦਾ, ਪ੍ਰੈਸ਼ਰ ਇੱਕ ਬਣਦਾ ਜੀ। ਇੱਕ ਤਾਂ ਸਿੰਧ ਜਲ ਸਮਝੌਤਾ, ਜਿਹੜਾ ਸਿੰਧ ਜਲ ਸੰਧੀ ਹੈ ਜਿਹੜੀ, ਮਤਲਬ ਉਹ 65-66 ਸਾਲ ਹੋ ਗਏ, ਉਸ ਨੂੰ ਰੱਦ ਕਰ ਦਿੱਤਾ ਗਿਆ ਜੀ। ਆਪਣੇ ਵਾਲੇ ਪਾਸੇ ਉਹਨਾਂ ਨੇ ਉਹਨੂੰ ਰੱਦ ਕਰਤਾ। ਬਹੁਤ ਵੱਡਾ ਇਹ ਝਟਕਾ ਹੈ। ਹੁਣ ਮੈਨੂੰ ਨਹੀਂ ਪਤਾ ਕਿ ਉਹਦੇ ਨਾਲ ਕੋਈ ਆਦਾਨ ਪ੍ਰਦਾਨ ਪਾਣੀ ਦਾ ਰੁਕਦਾ ਜਾਂ ਨਹੀਂ ਰੁਕਦਾ, ਇਹ ਸਿਰਫ ਕਾਗਜ਼ੀ ਹੈ ਜਾਂ ਕੀ ਹੈ। ਪਰ ਇੱਕ ਦਿਖਣ ਲਈ, ਲਿਖਣ ਲਈ,
ਸੁਣਾਉਣ ਲਈ ਬਹੁਤ ਵੱਡਾ ਤੇ ਸਖਤ ਫੈਸਲਾ ਹੈ। ਜੀ ਇਸੇ ਤਰ੍ਹਾਂ ਮੈਨੂੰ ਪਤਾ ਲੱਗਾ ਕਿ ਅਟਾਰੀ ਬਾਰਡਰ ਤੋਂ ਵਪਾਰ ਤਾਂ ਪਹਿਲਾਂ ਹੀ ਬੰਦਾ ਸਾਡਾ ਅਟਾਰੀ ਬਾਘਾ ਬਾਰਡਰ ਤੋਂ, ਹਾਂਜੀ ਹਾਂਜੀ, ਪਰ ਜਿਹੜੀ ਆਮਦ ਸੀਗੀ ਆਉਣ ਜਾਣ ਦੀ, ਕਿ ਉਧਰ ਵਾਲੀਆਂ ਮੁਸਾਫਰਾਂ ਗੱਡੀਆਂ ਦੀ। ਉੱਧਰ ਰੁਕ ਜਾਂਦੇ ਸੀ, ਲੋਕ ਪੈਦਲ ਇੱਧਰ ਪਾਰ ਕਰਕੇ ਆ ਜਾਂਦੇ, ਫਿਰ ਇੱਧਰ ਚਲੇ ਜਾਂਦੇ ਸੀ, ਉਹ ਬੰਦ ਕਰਤਾ। 1 ਮਈ ਤੱਕ ਕਹਿ ਦਿੱਤਾ ਗਿਆ ਪਾਕਿਸਤਾਨੀ ਨਾਗਰਿਕਾਂ ਨੂੰ ਕਿ ਵਾਪਸ ਜਾਣਾ ਤਾਂ ਇਸ ਰਸਤੇ ਰਾਹੀਂ ਚਲੇ ਜਾਓ, ਠੀਕ ਹੈ, ਉਸ ਤੋਂ ਬਾਅਦ ਨਹੀਂ। ਤੇ ਇੱਥੋਂ ਫਿਰ ਆਉਣ ਜਾਣ ਬੰਦ ਹੈ ਹੁਣ ਬਿਲਕੁਲ। ਤੇ 48 ਘੰਟਿਆਂ 'ਚ ਜੀ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ ਗਿਆ ਪਾਕਿਸਤਾਨ ਨੂੰ। ਵੈਸੇ ਉਧਰ 1 ਮਈ ਦਾ ਤਰੀਕ ਦਾ ਸਮਾਂ ਦੇ ਰਹੇ ਹਾਂ ਅਸੀਂ, ਪਰ ਇੱਧਰ 48 ਘੰਟਿਆਂ ਦਾ ਨੋਟਿਸ ਦਿੱਤਾ ਕਿ 48 ਘੰਟਿਆਂ 'ਚ ਭਾਰਤ ਛੱਡ ਦੇਣ ਜਿੰਨੇ ਪਾਕਿਸਤਾਨੀ ਹੈਗੇ ਨੇ ਇੱਥੇ, ਸਭ ਦੇ ਵੀਜ਼ੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ। ਤੋ ਜਿਨ੍ਹਾਂ ਨੂੰ ਕਿਸੇ ਸਾਕ ਸੰਬੰਧੀ ਦੇ ਵਿਆਹ ਜਾਂ, ਕਿਉਂਕਿ ਰਿਸ਼ਤੇਦਾਰੀਆਂ ਹੈਗੀਆਂ ਇੱਧਰ ਉੱਧਰ ਭਾਈ, ਉਹ ਕਿਵੇਂ ਤੁਸੀਂ ਮੁਕਾ ਦੋਗੇ? ਜੀ ਜੀ ਸਹੀ ਹੈ। ਤੋ ਉਹ ਉਸ ਹਵਾਲੇ ਨਾਲ ਜਿਹੜੇ ਆਏ ਹੁੰਦੇ ਨੇ ਉਹਨਾਂ ਦੇ ਤੁਰੰਤ ਵੀਜ਼ੇ ਰੱਦ ਕਰ ਦਿੱਤੇ ਨੇ ਕਿ ਵਾਪਸ ਜਾਓ। ਜਿਹੜੇ ਸਾਡਾ ਪਾਕਿਸਤਾਨੀ ਹਾਈ ਕਮਿਸ਼ਨਰ ਦਾ ਦਫ਼ਤਰ ਹੈ, ਉੱਥੇ ਜਿਹੜਾ ਇਹਨਾਂ ਦਾ ਡਿਫੈਂਸ ਸਲਾਹਕਾਰ ਹੈ ਜੀ, ਹੈ ਨਾ, ਉਸ ਨੂੰ ਭਾਰਤ ਛੱਡਣ ਦੇ ਹੁਕਮ ਦੇ ਦਿੱਤੇ ਗਏ ਨੇ ਕਿ 1 ਹਫ਼ਤੇ ਦੇ ਅੰਦਰ ਅੰਦਰ ਉਹ ਭਾਰਤ ਛੱਡ ਦੇਵੇ। ਠੀਕ ਹੈ, ਇਹ ਚੌਥਾ ਸਖਤ ਫੈਸਲਾ ਹੈ। ਤੇ 5ਵੇਂ ਫੈਸਲੇ 'ਚ ਦੋਵਾਂ ਮੁਲਕਾਂ ਦੇ ਵਿੱਚ ਹਾਈ ਕਮਿਸ਼ਨਰ ਦੇ ਅੰਦਰ ਜਿਹੜਾ ਸਟਾਫ ਤੈਨਾਤ ਸੀ ਉਹਦੀ ਗਿਣਤੀ 55 ਤੋਂ ਘਟਾ ਕੇ 30 ਕਰ ਦਿੱਤੀ ਹੈ। ਬਾਕੀਆਂ ਨੂੰ ਕਹਿ ਕੇ ਜਾਓ, ਉਧਰੋਂ ਸਾਡੇ ਵਾਲੇ ਵਾਪਸ ਆ ਜਾਣਗੇ, ਇਧਰੋਂ ਇਹਨਾਂ ਵਾਲੇ ਚਲੇ ਜਾਣਗੇ। ਸੋ ਇਹ 5 ਸਖਤ ਫੈਸਲਿਆਂ ਰਾਹੀਂ ਸਰਕਾਰ ਦੁਨੀਆ 'ਚ ਦੱਸਣਾ ਚਾਹੁੰਦੀ ਹੈ ਕਿ ਹਾਂ ਅਸੀਂ ਇਸ ਵਾਸਤੇ ਸਖਤ ਹਾਂ। ਪਰ ਪਾਕਿਸਤਾਨ ਜਾਂ ਤਾਂ ਸਮਝਣਾ ਨਹੀਂ ਚਾਹੁੰਦਾ, ਜਾਂ ਉਹਦੀ ਪਿੱਠ ਤੇ ਕੋਈ ਹੱਥ ਐਡਾ ਬੜਾ ਹੈ ਨਾ ਕਿ ਜਿਹਦੇ ਸਿਰ ਤੇ ਉਹ ਟੱਪਦਾ, ਉਹ ਪੰਗੇ ਲੈਂਦਾ। ਜਦੋਂ ਕਿ ਜੇ ਤੁਹਾਡੀ ਕੰਧ ਕੱਚੀ ਹੈ, ਤੁਹਾਡੀ ਕੰਧ 'ਚ ਪਾਣੀ ਪੈ ਰਿਹਾ, ਤਾਂ ਤੁਸੀਂ ਗਵਾਂਢੀ ਤੋਂ ਸਹਾਇਤਾ ਲੈ ਕੇ ਉਹਨੂੰ ਮਜ਼ਬੂਤ ਕਰਕੇ ਆਪਣੇ ਘਰ ਨੂੰ ਪੱਕਿਆ ਕਰਨਾ ਹੁੰਦਾ, ਨਾ ਕਿ ਗਵਾਂਢੀ ਦੇ ਘਰੇ ਵੀ ਅੱਗ ਲਾਉਣੀ ਹੁੰਦੀ ਹੈ। ਔਰ ਇਹਦੇ ਵਿੱਚ ਸਾਡੀਆਂ ਸਰਕਾਰਾਂ ਨੂੰ ਵੀ ਇਸ ਪਹਿਲਕਦਮੀ ਵੱਲ ਜਾਣਾ ਪੈਣਾ। ਪ੍ਰਵੀਨ ਜੀ, ਜਦੋਂ ਤੁਸੀਂ ਬਾਜ਼ਾਰ 'ਚ ਕੋਈ ਚੀਜ਼ ਵੇਚਣ ਜਾਣੀ ਹੋਵੇ ਨਾ, ਕਿ ਹਾਂ ਮੈਂ ਆਹ ਚੀਜ਼ ਪ੍ਰੋਡਕਟ ਬਣਾ ਕੇ ਵੇਚ ਰਿਹਾ, ਤਾਂ ਉਹਦੇ ਉੱਤੇ ਕੋਈ ਨਾਮ, ਥੋ, ਪਤਾ, ਅਤਾ, ਸਮਾਂ, ਕਦੋਂ ਬਣੀ, ਕਿੱਥੋਂ ਆਈ, ਕਿਹਨੇ ਬਣਾਈ, ਕੋਈ ਕੰਪਨੀ ਬ੍ਰਾਂਡ ਨਾਮ ਹੋਣਾ ਜ਼ਰੂਰੀ ਆ। ਤੇ ਹਥਿਆਰ ਜਿਹੜੇ ਆਧੁਨਿਕ ਹਥਿਆਰ ਜਿਹੜੇ ਅਜੇ ਮੁਲਕਾਂ ਨੇ ਖਰੀਦੇ ਨਹੀਂ ਹੁੰਦੇ, ਜਿਹੜੀ ਡੀਲ ਨਹੀਂ ਹੋਈ ਹੁੰਦੀ, ਉਹ ਇਹੋ ਜਿਹੇ ਹੱਥਾਂ 'ਚ ਕਿੱਥੋਂ ਆ ਜਾਂਦੇ ਨੇ ਜਿਹੜੇ ਬੰਦੇ ਮਾਰਦੇ ਨੇ। ਸਹੀ ਸਹੀ, ਬਿਲਕੁਲ। ਇਹ ਕੌਣ ਵੇਚਦਾ, ਕਿਉਂ ਵੇਚਦਾ? ਤੇ ਇਸੇ ਲਈ ਕਦੇ ਸੀਜ਼ਫਾਇਰ ਨਹੀਂ ਹੋਣ ਦਿੱਤਾ ਜਾਂਦਾ, ਕਿ ਅਮਨ ਸ਼ਾਂਤੀ ਨਹੀਂ ਹੋਣ ਦਿੱਤੀ ਜਾਂਦੀ ਬਾਰਡਰ ਤੇ, ਕਿ ਜੇ ਫੌਜਾਂ ਦਾ ਹੀ ਕੰਮ ਖਤਮ ਹੋ ਜਾਊਗਾ, ਤੇ ਜੇ ਫੌਜਾਂ ਦਾ ਕੰਮ ਖਤਮ ਹੋ ਗਿਆ ਤਾਂ ਫਿਰ ਸਾਡਾ ਗੋਲੀ ਸਿੱਕਾ ਕਿੱਥੋਂ ਵਿਕੂਗਾ? ਕੌਣ ਕਰਦਾ ਇਹ ਵਿਚਾਲੇ? ਇਹ ਵੀ ਉਹ ਵੀ ਸਾਨੂੰ ਪਛਾਣ ਲੈਣੇ ਚਾਹੀਦੇ ਨੇ। ਤੇ ਮੈਂ ਉਮੀਦ ਕਰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਵੇਂ ਦਮ ਭਰਦੇ ਰਹੇ ਨੇ ਕਿ ਹਾਂ ਜੀ ਆ ਮੈਂ ਰੂਸ ਤੇ ਯੂਕਰੇਨ ਦੀ ਜੰਗ ਦੇ ਵਿੱਚ ਵਿਚੋਲਾ ਬਣਨ ਲਈ ਤਿਆਰ ਹਾਂ। ਹਾਂਜੀ ਹਾਂਜੀ, ਜਦੋਂ ਆਪਣੇ ਘਰਾਂ 'ਚ ਸਾਰੇ ਰਿਸ਼ਤੇ ਹੋ ਗਏ ਹੋਣ ਨਾ, ਫਿਰ ਦੂਆਂ ਦੀ ਵਿਚੋਲਗੀ ਹੁੰਦੀ ਹੈ। ਪਹਿਲਾਂ ਆਪਣੇ ਘਰੇ ਜੋ ਕਲੇਸ਼ ਹੈ, ਉਸ ਅੱਗ ਨੂੰ ਬੁਝਾਉਣ ਦੇ ਲਈ ਤੇਲ ਦੀ ਨਹੀਂ, ਪਾਣੀ ਦੀ ਲੋੜ ਹੁੰਦੀ ਹੈ। ਬਿਲਕੁਲ ਜੀ। ਸੋ ਇਸ ਲਈ ਇੱਥੇ ਰੋਲ ਨਿਭਾਉਣ ਦੀ ਲੋੜ ਹੈ ਕਿ ਜੇ ਸਮਝਦਾ ਤਾਂ ਸਮਝਾ ਕੇ, ਜੇ ਦਬਕਣਾ ਪਵੇ ਦਬਕ ਕੇ, ਜੇ ਟੋਕਣਾ ਪਵੇ ਟੋਕ ਕੇ, ਜੇ ਸਾਹਮਣੇ ਬਿਠਾ ਕੇ ਗੱਲ ਕਰਨੀ ਹੈ ਤੱਥਾਂ ਦੇ ਆਧਾਰ ਤੇ ਤਾਂ, ਪਰ ਉਹਦੇ ਲਈ ਸਾਹਮਣੇ ਬਿਠਾਉਣ ਦੇ ਲਾਇਕ ਪਾਕਿਸਤਾਨ ਨੂੰ ਅਜੇ ਬਣਨਾ ਹੈ। ਕਿਉਂਕਿ ਉਹਨੇ ਭਾਰਤ ਦੇ ਸਾਹਮਣੇ ਤਾਂ ਭਾਰਤ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਵੀ ਆਪਣੀ ਭਰੋਸਗੀ ਗਵਾ ਲਈ ਹੈ। ਜੀ ਜੀ, ਉਸਨੇ ਆਪਣੀ ਭਰੋਸਗੀ ਬਹਾਲ ਕਰਨੀ ਹੈ, ਤੇ ਭਾਰਤ ਦੀ ਸਰਕਾਰ ਨੂੰ ਵੀ ਇਹ ਭਰੋਸਗੀ ਬਹਾਲ ਕਰਨ ਦੀ ਅਜੇ ਜ਼ਰੂਰਤ ਹੈ ਕਿ ਮੈਂ ਪੂਰੇ ਮੁਲਕ ਦੀ ਸਰਕਾਰ ਹੈ, ਹਰ ਨਾਗਰਿਕ ਦੀ ਸਰਕਾਰ ਹੈ, ਮੈਂ ਕਿਸੇ ਇੱਕ ਖਾਸ ਫਿਰਕੇ ਦੀ, ਖਾਸ ਧਿਰ ਦੀ ਸਰਕਾਰ ਨਹੀਂ ਗੀ। ਉਹ ਤੋਂ ਬਾਅਦ ਹੀ ਤੁਹਾਡੇ 'ਚ ਵਿਸ਼ਵਾਸ ਬਣੂਗਾ, ਨਹੀਂ ਤਾਂ ਫਿਰ ਪ੍ਰਗਟਾਵੇ ਕਰਨ ਦੇ ਲਈ ਤਖਤੀਆਂ ਲੈ ਕੇ ਸਾਹਮਣੇ ਆਉਣ ਲਈ ਮਜਬੂਰ ਹੋਣਾ ਪੈਂਦਾ। ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜਿਹੜੇ ਹੁਣ ਹਾਲਾਤ ਬਣੇ ਨੇ, ਇਹਨਾਂ ਹਾਲਾਤਾਂ ਦੀ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਕਿ ਜੰਗਾਂ ਵੀ ਹੋਈਆਂ ਨੇ 65, 71 ਤੇ 99 ਇਹਨਾਂ ਦੋਨਾਂ ਮੁਲਕਾਂ ਦੇ ਵਿਚਾਲੇ। ਉਦੋਂ ਵੀ ਸਿੰਧ ਜਾਲ ਜਿਹੜਾ ਸਮਝੌਤਾ ਹੈ ਉਹ ਰੱਦ ਨਹੀਂ ਕੀਤਾ ਗਿਆ। ਉਦੋਂ ਵੀ ਆ ਜਿਹੜੇ ਸਫਾਰਤੀ ਤੌਰ ਤੇ ਜਿਹੜੇ ਕਦਮ ਨੇ ਉਹ ਚੁੱਕੇ ਨੇ, ਉਦੋਂ ਨਹੀਂ ਸੀ ਚੁੱਕਣੇ ਪਏ। ਠੀਕ ਹੈ, ਤਣਾਅ ਹੁੰਦਾ ਹੀ ਹੈ ਮੁਲਕਾਂ ਦੇ ਵਿਚਾਲੇ, ਔਰ ਇਹਨਾਂ ਸਫਾਰਤਖਾਨਿਆਂ ਦੇ ਜ਼ਰੀਏ ਜਸੂਸੀ ਦਾ ਵੀ ਇੱਕ ਜਿਹੜਾ ਉਹ ਡਰ ਪੈ ਹੁੰਦਾ ਹੀ ਹੈ। ਪਰ ਫਿਰ ਵੀ ਹੁਣ ਹਾਲਾਤ ਬਹੁਤ ਸੰਜੀਦਾ ਬਣ ਚੁੱਕੇ ਨੇ। ਪਰ ਸਾਨੂੰ ਇੱਕ ਗੱਲ ਜ਼ਰੂਰ ਦੇਖਣੀ ਚਾਹੀਦੀ ਹੈ ਵੀ ਜੇ ਅਟਾਰੀ ਬੰਦ ਹੋ ਸਕਦਾ, ਠੀਕ ਹੈ, ਸੁਰੱਖਿਆ ਲਈ ਕਰ ਦਿਓ ਬੰਦ, ਫਿਰ ਸਮੁੰਦਰੀ ਰਸਤੇ ਜ਼ਰੀਏ ਵੀ ਵਪਾਰ ਬੰਦ ਕਰੋ। ਇਹ ਨਹੀਂ ਨਾ ਕਿ ਹਾਂਜੀ ਪ੍ਰਵੀਨ ਜੀ, ਹਮਲਾ ਤਾਂ ਬੰਬੇ ਤੇ ਵੀ ਹੋਇਆ ਸੀ। ਹਾਂਜੀ, ਬਿਲਕੁਲ ਬਿਲਕੁਲ, ਤੇ ਉੱਥੋਂ ਵਪਾਰ ਹੋਈ ਜਾਂਦਾ, ਉੱਥੇ ਦਾ ਵਪਾਰ ਕਿਉਂ ਨਹੀਂ ਕਦੇ ਬੰਦ ਹੋਇਆ? ਬਿਲਕੁਲ ਸਹੀ ਹੈ, ਬਿਲਕੁਲ ਜੀ। ਗੁਜਰਾਤ ਦਾ ਵਪਾਰ ਕਿਉਂ ਨਹੀਂ ਬੰਦ ਹੋਇਆ? ਸਹੀ ਗੱਲ ਆ, ਸਹੀ ਜੀ।
ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਦੀ, ਸਾਡੇ ਭਵਿੱਖ ਦੀ, ਸਕੂਲੀ ਬੱਚਿਆਂ ਦੀ ਗੱਲ ਕਰੀਏ, ਰੀੜ੍ਹ ਦੀ ਹੱਡੀ ਕਹਿੰਦੇ ਟੇਢੀ ਹੋਣ ਲੱਗੀ ਹੈ ਜੀ। ਹਾਂ ਪ੍ਰਵੀਨ ਜੀ, ਇਹ ਬੜਾ ਫਿਕਰਮੰਦੀ ਵਾਲਾ ਪਹਿਲੂ ਹੈ। ਹਾਂਜੀ। ਅਸਲ ਦੇ ਵਿੱਚ ਕੀ ਹੈ ਕਿ ਹੁਣ ਸਿਸਟਮ ਪੜ੍ਹਾਈ ਦਾ ਜਿਵੇਂ ਬਦਲ ਗਿਆ, ਬੱਚਿਆਂ ਦਾ ਸਟਾਈਲ ਬਦਲ ਗਿਆ। ਬੇਸ਼ੱਕ ਸਕੂਲ ਕਹਿੰਦੇ ਆ ਜੀ ਅਸੀਂ ਮਾਡਰਨ ਐਜੂਕੇਸ਼ਨ ਵਾਲੇ ਆ ਗਏ, ਹਾਂਜੀ ਹਾਂਜੀ, ਤੇ ਉਹਦਾ ਨਤੀਜਾ ਕਿ ਹੁਣ ਬੱਦਰੀਆਂ ਵਾਲੇ ਝੋਲੇ ਨਹੀਂ ਹੁੰਦੇ, ਹੁਣ ਪਿੱਠੂ ਬੈਗ ਹੁੰਦੇ। ਤੇ ਉਹ ਪਿੱਠੂ ਬੈਗ ਜੇਕਰ ਤੁਸੀਂ ਇੱਕ ਹੀ ਮੋਢੇ 'ਚ ਪਾ ਕੇ ਜਾ ਰਹੇ ਹੋ, ਦੋਨੇ ਮੋਢਿਆਂ ਤੇ ਬਰਾਬਰ ਵਜਨ ਨਹੀਂ ਉਹਦਾ ਪਾ ਰਹੇ, ਤੇ ਉਮਰ ਦੇ ਹਿਸਾਬ ਨਾਲ ਤੁਹਾਡਾ ਵੱਧ ਵਜਨ ਚੱਕ ਰਹੇ ਹੋ, ਤਾਂ ਤੁਹਾਡੀ ਉਹ ਰੀੜ੍ਹ ਦੀ ਹੱਡੀ ਨੂੰ ਜਾਂ ਤਾਂ ਝੁਕਾ ਦੇਗਾ ਜਾਂ ਟੇਢੀ ਕਰ ਦੇਗਾ। ਜੇ ਵੱਧ ਵਜਨ ਆ ਤਾਂ ਉਹ ਝੁਕਾ ਦੇਗਾ ਤੇ ਨਹੀਂ ਟੇਢੀ ਕਰ ਦੇਗਾ। ਔਰ ਇਹ ਲੁਧਿਆਣੇ ਦੇ ਇੱਕ ਖਾਸ ਖੇਤਰ ਦੇ ਵਿੱਚ ਕੀਤੇ ਗਏ ਸਰਵੇ ਤੋਂ ਗੱਲ ਸਾਹਮਣੇ ਆਈ ਕਿ 10 ਤੋਂ 12 ਬੱਚੇ ਅਜਿਹੇ ਨਿਕਲੇ ਆਏ ਜਿਹੜੇ 14 ਸਾਲ ਤੋਂ ਘੱਟ ਉਮਰ ਦੇ ਨੇ, ਤੇ ਉਹਨਾਂ ਦੀ ਗਰਦਨ ਦੀ ਤੇ ਰੀੜ੍ਹ ਦੀ ਹੱਡੀ ਟੇਢੀ ਹੋ ਰਹੀ ਆ। ਉਹਦੇ ਵਿੱਚੋਂ ਇਹ ਦੇਖਿਆ ਗਿਆ, ਮੈਂ ਵਜਨ ਦੇਖ ਰਿਹਾ ਸੀਗਾ ਕਿ ਜਿਹੜਾ ਪਹਿਲੀ ਦੂਜੀ ਜਮਾਤ ਵਾਲਾ ਜਵਾਕ ਹੈ, ਜਿਹਨੂੰ ਫਸਟ ਸੈਕੰਡ ਕਲਾਸ ਕਹਿੰਦੇ ਆਪਾਂ, ਉਹਦਾ 1.5 ਕਿਲੋ ਤੋਂ ਉੱਪਰ ਝੋਲਾ ਨਹੀਂ ਹੋਣਾ ਚਾਹੀਦਾ, ਹੈਨਾ। ਤੇ ਜਿਹੜਾ ਤੀਜੀ ਤੋਂ 5ਵੀਂ ਤੱਕ ਜਮਾਤ ਵਾਲਾ ਜਵਾਕ ਹੈ, ਉਹਦਾ 3 ਕਿਲੋ ਤੋਂ ਉੱਪਰ ਝੋਲਾ ਨਹੀਂ ਹੋਣਾ ਚਾਹੀਦਾ। ਜਿਹੜਾ 6ਵੀਂ ਤੋਂ 7ਵੀਂ ਵਾਲਾ, ਉਹਦਾ 4 ਕਿਲੋ ਤੋਂ ਉੱਪਰ ਨਹੀਂ ਹੋਣਾ ਚਾਹੀਦਾ। 8ਵੀਂ 9ਵੀਂ ਵਾਲੇ ਦਾ 4.5 ਕਿਲੋ, ਤੇ 10ਵੀਂ ਵਾਲੇ ਦਾ 5 ਕਿਲੋ ਤੋਂ ਉੱਪਰ ਨਹੀਂ ਹੋਣਾ। 10ਵੀਂ ਵਾਲੇ ਦਾ ਤਾਂ ਮੈਂ ਕਹਿੰਦਾ ਹੋ ਸਕਦਾ ਘੱਟ ਹੋ ਜਾਵੇ, 11ਵੀਂ 12ਵੀਂ ਵਾਲਾ ਦਾ ਹੋ ਸਕਦਾ ਕਿ ਖਤਮ ਹੀ ਹੋ ਗਿਆ ਹੋਵੇ, ਕਿਉਂਕਿ ਅੱਜ ਕੱਲ੍ਹ ਜਵਾਕ ਕਾਪੀਆਂ ਜਿਹੀਆਂ ਲੈ ਕੇ ਜਾਂਦੇ ਨੇ, ਜਿਵੇਂ ਚੱਕਦੇ ਨਹੀਂ। ਪਰ ਜਿਹੜੇ ਛੋਟੇ ਜਵਾਕ ਨੇ, ਉਹ ਵਿਚਾਰੇ ਪਤਾ ਨਹੀਂ ਕਿਸ ਸਬਜੈਕਟ ਦੀਆਂ 3-3 ਕਾਪੀਆਂ ਚੱਕੀ ਫਿਰਦੇ ਹੁੰਦੇ ਨੇ। ਜਿਹਦਾ ਪੀੜ ਨਹੀਂ, ਉਹ ਵੀ ਰੋਜ਼ ਕੌਣ ਕੱਢੂ ਕੌਣ ਪਾਊ, ਇੱਕੋ ਦੇ ਸਾਰੇ ਝੋਲੇ 'ਚ ਭਰੀਆਂ ਹੁੰਦੀਆਂ ਨੇ। ਸੋ ਉਹ ਨਤੀਜਾ ਫਿਰ ਇਹ ਹੋ ਰਿਹਾ ਕਿ ਉਹ ਬੱਚੇ ਜਦੋਂ ਬੈਗ ਲੈ ਕੇ ਜਾਂਦੇ ਨੇ ਤਾਂ ਜ਼ਿਆਦਾਤਰ ਉਹ ਪਿੱਠੂ ਬੈਗ ਇੱਕੋ ਮੋਢੇ 'ਚ ਪਾ ਕੇ ਰੱਖਦੇ ਨੇ। ਠੀਕ ਹੈ। ਤੇ ਜਿਹਦੇ ਕਾਰਨ ਉਹ ਕਹਿੰਦੇ ਕਿ ਉਧਰ ਨੂੰ, ਡਾਕਟਰ ਕਹਿੰਦੇ ਕਿ ਉਹਦਾ ਝੁਕਾਅ ਹੋਣ ਕਰਕੇ ਰੀੜ੍ਹ ਦੀ ਹੱਡੀ ਉਧਰ ਨੂੰ ਝੁਕ ਰਹੀ ਹੈ, ਗਰਦਨ। ਮੈਨੂੰ ਤਾਂ ਇਹ ਵੀ ਇਹ 'ਚੋਂ ਫਿਕਰ ਲੱਗਿਆ ਕਿ ਜਿਹੜੇ ਮੋਬਾਈਲ ਇੱਥੇ ਫਸਾ ਕੇ ਸਕੂਟਰ ਤੇ ਮੋਟਰਸਾਈਕਲ ਤੇ ਕੰਨ ਜੇ ਤੇ ਗਰਦਨ ਟੇਢੀ ਕਰਕੇ ਫਿਰੀ ਜਾਂਦੇ ਨੇ, ਕੱਲ ਨੂੰ ਕਿਤੇ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨਾਲ ਉਦਾਂ ਹੀ ਜੰਮਣ ਲੱਗ ਜਾਣ, ਇਹ ਤਾਂ ਅਸਰ ਤਾਂ ਉੱਥੇ ਤੱਕ ਜਾਊਗਾ ਨਾ। ਫਿਰ ਇਸ ਪ੍ਰਕਿਰਿਆ ਦੇ ਵਿੱਚ ਜਿਹੜਾ ਮੈਂ ਫਿਰ ਮੈਡੀਕਲੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਪਿੱਛੇ ਕਾਰਨ ਕੀ ਹੈ, ਕੀ ਸਿਰਫ ਵਜਨ ਹੀ ਕਾਰਨ ਹੈ? ਉਹ ਕਹਿੰਦੇ ਵਜਨ ਤਾਂ ਇੱਕ ਕਾਰਨ ਹੈਗਾ ਹੀ ਹੈਗਾ। ਡਾਕਟਰ ਕਹਿੰਦੇ, ਉਹ ਉਹਨਾਂ ਦੀ ਰਾਏ ਹੈ ਕਿ ਇਹਦੇ ਪਿੱਛੇ ਸਰੀਰਕ ਸਮਰੱਥਾ, ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਾ ਵੀ ਇੱਕ ਪਹਿਲੂ ਹੈ। ਕਿ ਹੁਣ ਅਸੀਂ ਮੈਦਾਨ 'ਚ ਜਾਣਾ ਛੱਡਤਾ, ਬੱਚਿਆਂ ਨੇ ਗਰਾਊਂਡ 'ਚ ਸਮਾਂ ਬਿਤਾਉਣਾ ਛੱਡਤਾ, ਬੋਡੀ ਨੂੰ ਗਰਮ ਕਰਨਾ ਛੱਡਤਾ, ਸਰੀਰਕ ਐਕਸਰਸਾਈਜ਼ ਛੱਡਤੀ। ਅਸੀਂ ਸਕੂਲਾਂ 'ਚ ਵੀ ਕਲਾਸਰੂਮ 'ਚ ਆ, ਘਰਾਂ 'ਚ ਵੀ ਬੈਡਰੂਮਾਂ 'ਚ ਆ, ਟਿਊਸ਼ਨ ਤੇ ਆ ਤਾਂ ਵੀ ਅਸੀਂ ਆਪਣੇ ਘਰੇ ਆ, ਟੈਲੀਵਿਜ਼ਨ, ਫੋਨ ਤੇ, ਮੋਬਾਈਲ ਤੇ, ਲੈਪਟਾਪ ਤੇ ਆ। ਸੋ ਨਤੀਜਾ ਅਸੀਂ ਸਰੀਰਕ ਕਸਰਤ ਛੱਡਤੀ। ਪ੍ਰਵੀਨ ਜੀ, ਆ ਜਿਹੜੇ ਸੋ ਕਾਲਡ ਮਾਡਲ ਸਕੂਲ ਨੇ ਨਾ, ਇਹ ਸਵੇਰ ਦੀ ਪ੍ਰਾਰਥਨਾ ਲਈ ਵੀ ਪੀਟੀ ਪੂਟੀ ਤਾਂ ਭੁੱਲੇ ਜਾਓ। ਹੁਣ ਹਫ਼ਤੇ 'ਚ ਇੱਕ ਦਿਨ ਹੁੰਦੀ ਆ, ਡੇ ਵੰਡਿਆ ਜੀ ਫਲਾਣਾ ਦਿਨ, ਬਾਕੀ ਤਾਂ ਪ੍ਰਾਰਥਨਾ ਲਈ ਵੀ ਜਵਾਕਾਂ ਨੂੰ ਕਲਾਸਾਂ 'ਚੋਂ ਨਹੀਂ ਕੱਢਦੇ। ਕਲਾਸਾਂ 'ਚ ਜਵਾਕ ਖੜੇ ਹੋ ਜਾਂਦੇ ਨੇ, ਸਪੀਕਰ ਤੇ ਆਵਾਜ਼ ਸੁਣਦੇ ਹੀ ਹੋ ਗਈ ਪ੍ਰਾਰਥਨਾ। ਘੱਟੋ ਘੱਟ ਉਹਨੇ ਨਾਲੇ ਨਿਆਣਾ ਗਰਾਊਂਡ 'ਚ ਤਾਂ ਹੁੰਦਾ ਸੀ। ਸਾਡੇ ਦੌਰ ਦੇ ਵਿੱਚ ਜਦੋਂ ਅਸੀਂ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਆ, ਤਾਂ ਇੱਕ ਪੀਰੀਅਡ ਦਾ ਸਰੀਰਕ ਸਿੱਖਿਆ ਦਾ ਪੱਕਾ ਹੀ ਹੁੰਦਾ ਸੀ, ਜੋ ਤੁਸੀਂ ਮੈਦਾਨ 'ਚ ਜਾਣਾ ਹੀ ਜਾਣਾ। ਤੇ ਜਿਹੜੇ ਪੀਰੀਅਡ ਵਾਲਾ, ਜਿਹੜੇ ਸਬਜੈਕਟ ਵਾਲਾ ਮਾਸਟਰ ਨਹੀਂ ਆਇਆ, ਉਹਦਾ ਵੀ ਤੁਸੀਂ ਰੋਜ਼ ਝੋਕ ਕੇ ਜਵਾਕਾਂ ਨੇ ਗਰਾਊਂਡ 'ਚ ਭੱਜੇ ਜਾਣਾ। ਫਿਰ ਅੱਧੀ ਛੁੱਟੀ, ਤੇ ਹੁਣ ਅੱਧੀ ਛੁੱਟੀ ਨੂੰ ਵੀ ਬੈਨ ਹੈ ਜੀ, ਖਾਣਾ ਖਾਣਾ ਹੈ ਜੀ, ਉਹ ਤੋਂ ਬਾਅਦ ਕਲਾਸ 'ਚ ਬੈਠ ਕੇ ਖਾਣਾ ਜੀ, ਇੱਥੇ ਹੀ ਰਹਿਣਾ, ਬਾਹਰ ਨਹੀਂ ਨਿਕਲਣਾ। ਮਤਲਬ ਜਵਾਕ ਨੂੜ ਕੇ ਚਿੜੀਆ ਘਰਾਂ ਕਮਰਿਆਂ 'ਚ ਦੱਬੇ ਹੁੰਦੇ ਨੇ, ਤੇ ਉੱਥੋਂ ਨਿਕਲ ਕੇ ਸਿੱਧੇ ਉਹ ਬੈਨਾਂ ਬੱਸਾਂ 'ਚ ਚੜ੍ਹਦੇ ਨੇ। ਅਗਾਂਹ ਫਿਰ ਜਿੰਨਾ ਕੁ ਝੋਲਾ ਚੱਕਣਾ ਪੈਂਦਾ ਉਹ ਵੀ ਇੱਕੋ ਪਾਸੇ ਜ਼ਿਆਦਾ ਚੱਕਦੇ ਨੇ, ਪੂਰੇ ਉਹਦੇ ਨਹੀਂ ਪਾਉਂਦੇ। ਤੇ ਉਹਦਾ ਨਤੀਜਾ ਇਹ ਹੈ। ਔਰ ਇਹ ਜੇ ਇੱਕ ਇਕੱਲੇ ਲੁਧਿਆਣੇ ਤੋਂ ਰਿਪੋਰਟ ਆ ਰਹੀ ਹੈ, ਜੇ ਪੂਰੇ ਪੰਜਾਬ ਦਾ ਸਰਵੇ ਹੋਵੇ ਤਾਂ ਇਹ ਅੰਕੜੇ ਹੋਰ ਵੱਡੇ ਔਰ ਫਿਕਰਮੰਦੀ ਵਾਲੇ ਹੋ ਸਕਦੇ। ਬਿਲਕੁਲ ਸਹੀ ਹੈ। ਜਾਂਦੇ ਜਾਂਦੇ ਗੱਲ ਕਰੀਏ ਆਰਬੀਆਈ ਦੀ। ਆਰਬੀਆਈ ਨੇ ਹੁਕਮ ਜਾਰੀ ਕੀਤਾ, ਸ਼ਰਮਾ ਜੀ ਕਹਿੰਦੇ ਕਿ 10 ਸਾਲ ਦਾ ਬੱਚਾ ਜਿਹੜਾ ਉਹ ਆਪਣਾ ਬੈਂਕ ਖਾਤਾ ਖੁਦ ਚਲਾਵੇ। ਹਾਂ ਬਿਲਕੁਲ ਜੀ, ਆਰਬੀਆਈ ਦਾ ਇਹ ਨਿਰਦੇਸ਼ ਆਇਆ ਕਿ ਪਹਿਲਾਂ ਵੀ ਜਿਹੜੇ ਬੱਚੇ ਬਾਲਗ ਨਹੀਂ ਹੁੰਦੇ, ਉਹਨਾਂ ਦੇ ਖਾਤੇ ਖੁੱਲ੍ਹਦੇ ਆ ਸਕੂਲਾਂ 'ਚ। ਅੱਜ ਕੱਲ੍ਹ ਬੱਚੇ ਖਾਤੇ ਖਿਲਾਉਂਦੇ ਆ, ਤੇ ਜਾਂ ਮਾਂ ਪਿਓ ਵੀ ਉਹਨਾਂ ਦੀ ਸੇਵਿੰਗ ਲਈ ਖਾਤੇ ਖਿਲਾਉਂਦੇ ਆ, ਪਰ ਉੱਥੇ ਪੇਰੈਂਟਸ ਗਾਰਡੀਅਨ ਹੁੰਦੇ ਆ। ਹੁਣ ਇਸ ਨਵੇਂ ਨੋਟੀਫਿਕੇਸ਼ਨ ਦੇ ਹਵਾਲੇ ਨਾਲ ਵੀ ਪੇਰੈਂਟਸ ਗਾਰਡੀਅਨ ਤਾਂ ਹੋਣਗੇ, ਪਰ ਬੱਚਾ ਖੁਦ ਆਪਣਾ ਖਾਤਾ ਨੂੰ ਆਪਰੇਟ ਕਰ ਸਕੂਗਾ। ਉਹ ਕਹਿੰਦੇ ਕਿ ਵੀ ਅੱਜ ਟੈਕਨੋਲੋਜੀ ਦੇ ਯੁੱਗ 'ਚ ਬੱਚਾ ਤਾਂ ਢਿੱਡੋਂ ਸਿੱਖ ਕੇ ਆਉਂਦਾ, ਫੋਨ ਆਉਂਦਾ, ਉਹਨੂੰ ਚਲਾਉਣਾ, ਉਹਦਾ ਗੱਡੀਆਂ ਸਕੂਟਰ ਜਿਹਨਾਂ ਦੇ ਘਰਾਂ 'ਚ ਕੱਢੇ ਨੇ, ਉਹ ਜਦੋਂ ਕਿ ਉਹ ਗਲਤ ਹੈ। ਜਦੋਂ ਤੱਕ ਉਹ ਬਾਲਗ ਨਹੀਂ, ਉਹਨੇ ਕਾਗਜ਼ ਪੱਤਰ ਨਹੀਂ ਬਣਾਏ, ਨਹੀਂ ਦੇਣੇ ਚਾਹੀਦੇ। ਪਰ ਇਸੇ ਆਧਾਰ ਦੇ ਉੱਤੇ ਕਿ ਬੱਚਾ ਇਹਦੇ ਸਮਰੱਥ ਹੋ ਗਿਆ, ਹੁਣ ਅਸੀਂ 10 ਸਾਲ ਵਾਲੇ ਨੂੰ ਹੁਣ ਉਹਦਾ ATM ਕਾਰਡ ਵੀ ਦੇਵਾਂਗੇ ਬੈਂਕ ਕਹਿੰਦਾ, ਉਹਦੀ ਚੈੱਕ ਬੁੱਕ ਵੀ ਉਹਨੂੰ ਅਲਾਟ ਕਰਾਂਗੇ, ਤੇ ਉਹ ਖੁਦ ਆ ਕੇ ਆਪਣਾ ਅਪਡੇਟ ਖਾਤਾ ਆਪ ਕਰ ਸਕਦਾ।
ਇਹਦੇ ਵਿੱਚ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੋ ਰਿਹਾ, ਹਾਂਜੀ। ਪਰ ਦੂਸਰਾ ਮੈਨੂੰ ਅੱਜ ਦੀ ਟੈਕਨੋਲੋਜੀ ਦੇ ਯੁੱਗ 'ਚ ਫਿਕਰ ਵੀ ਲੱਗ ਰਿਹਾ। ਹੂੰ। ਮੇਰਾ ਫਿਕਰ ਇਸ ਗੱਲੋਂ ਆ ਕਿ ਅੱਜ ਕੱਲ੍ਹ ਜਿਹੜੇ ਸਾਈਬਰ ਕ੍ਰਾਈਮ ਵੱਧ ਗਿਆ, ਸਾਈਬਰ ਫਰਾਡ ਵੱਧ ਗਿਆ, ਉਹ ਬੱਚੇ ਉਹਦੇ ਲਈ ਅਜੇ ਨਿਪੁੰਨ ਨਹੀਂ ਹੋਣਗੇ। ਹੂੰ। ਤੋ ਉਹੇ ਜਿਹਾ ਕੋਈ ਲਿੰਕ ਖੁੱਲ ਗਿਆ, ਕੁਛ ਖੁੱਲ ਗਿਆ। ਦੂਸਰਾ, ਜਿਹੜੇ ਨਿਪੁੰਨ ਨੇ ਉਹ ਇੰਨੇ ਨਿਪੁੰਨ ਹੋ ਗਏ ਕਿ ਉਹ ਤਾਂ ਗੇਮ ਦੇ ਵਿੱਚ ਮਾਂ ਪਿਓ ਦੇ ਖਾਤੇ ਉਡਾਉਂਦੇ ਨੇ। ਹੂੰ, ਸਹੀ ਹੈ ਜੀ। ਤੇ ਫਿਰ ਜੇ ਆਪਣਾ ਹੀ ਖਾਤਾ ਸਿੱਧਾ ਮਿਲਿਆ ਹੋਊਗਾ ਫਿਰ ਤਾਂ ਇਹਦੇ ਬਚਣ ਦਾ ਖਤਰਾ ਵੀ ਕੀ ਹੈ। ਹੂੰ। ਸੋ ਕਈ ਤਰ੍ਹਾਂ ਦੀਆਂ ਚੁਣੌਤੀਆਂ ਖੜੀਆਂ ਨੇ, ਪਰ ਆਰਬੀਆਈ ਦਾ ਫੈਸਲਾ ਜੀ ਦੇਖਦੇ ਆ ਇਹਨੂੰ ਕਿਵੇਂ ਅਮਲੀ ਰੂਪ ਦਿੱਤਾ ਜਾਂਦਾ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਦੇ ਵਿੱਚ ਆਪਾਂ ਚਿੱਠੀ ਸਿੰਘਪੁਰਾ ਤੇ 84 ਤੋਂ ਲੈ ਕੇ ਜਿਹੜਾ ਨਾਮ ਤੇ ਧਰਮ ਪੁੱਛ ਕੇ ਜਿਹੜੇ ਹਮਲੇ ਹੋਏ ਨੇ ਜਾਂ ਜਿਨ੍ਹਾਂ ਦੀਆਂ ਜਾਨਾਂ ਲਈਆਂ ਗਈਆਂ ਨੇ, ਉਹਨਾਂ ਤੋਂ ਲੈ ਕੇ ਆਰਬੀਆਈ ਦੇ ਹੁਕਮ ਤੱਕ ਜਿਹੜਾ ਬੱਚਿਆਂ ਦੇ ਬੈਂਕ ਖਾਤਿਆਂ ਦੇ ਨਾਲ ਜੁੜਿਆ, ਇਹਨਾਂ ਖਬਰਾਂ ਤੱਕ ਚਰਚਾ ਕੀਤੀ ਹੈ। ਤੁਸੀਂ ਪ੍ਰੋਗਰਾਮ ਦੇ ਬਾਰੇ ਆਪਣੀ ਰਾਏ, ਆਪਣਾ ਕਮੈਂਟ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਉੱਤੇ ਜ਼ਰੂਰ ਦੇ ਸਕਦੇ ਹੋ। ਪੰਜਾਬੀ ਰੇਡੀ USA ਦਾ ਫੇਸਬੁੱਕ ਪੇਜ ਜਾਂ YouTube ਚੈਨਲ, ਕਿਉਂਕਿ ਪੰਜਾਬ ਦੇ ਵਿੱਚ ਨਹੀਂ ਚੱਲ ਰਿਹਾ, ਇੰਡੀਆ ਦੀ ਸਰਕਾਰ ਨੇ ਉੱਥੇ ਬੈਨ ਕੀਤਾ ਹੋਇਆ, ਇਸ ਕਰਕੇ ਇਹ ਜਿਹੜੀਆਂ ਖਾਸ ਖਬਰਾਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਛੋਟੀਆਂ ਵੀਡੀਓਜ਼ ਦੇ ਰੂਪ ਦੇ ਵਿੱਚ ਪੰਜਾਬੀ TV USA ਤੇ ਪੰਜਾਬੀ TV USA ਦੇ YouTube ਚੈਨਲ ਤੇ ਫੇਸਬੁੱਕ ਪੇਜ ਤੇ ਵੀ ਅਪਲੋਡ ਕਰਦੇ ਹਾਂ। ਤੁਸੀਂ ਉੱਥੇ ਜਾ ਕੇ ਵੀ ਇਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।